नींदर वली ते गौस ते ऐ कुतुब मारे ते नींदर लुटिया राव पंध हाणिया ऐनू नींदर फजर दी कदा नमाज कर दी हाँ ते शैतान दे तंबुआं ताणिया याकूब दे पुत्रां ऐ जुल्म कीता ते सुनिया होसी यूसुफ दियां ओए भाणियां नो अज़राईल सिर उत्ते ओए कूरदा ए ते छड्ड चलना ओए तंबुआं ताणिया ऐनू साचा साचा वाह वाह मारे नींदरां दे नहीं ओए ताब हुंदे ते रहियां हसरतां नींद सताणिया ऐनू रांझे हीर नू बन ले टुरे खेड़े हो ते दोवें रोंदे होए वक्त व्याणिया ते किसे ततड़े वक्त सी वेन्यों लगाओ ते असां बीजी आई भुनिया ओए दाणिया ऐनू साढ़े तीन हथ मिल्ख जमीन तेरी ते वारस बड़े क्यों ऐड वलाणिया ऐनू किथे गल लिया के मुकाई है क्या बात आ ਸਾਡੇ ਕੋਲ ਇਸ ਟਾਈਮ ਬਾਬਾ ਜੀ ਅਬਦੁਲ ਹਮੀਦ ਰਾਮੇ ਸਾਹਿਬ ਬੈਠੇ ਆ ਜਿਨ੍ਹਾਂ ਨੇ ਹੀਰ ਵਾਰਿਸ ਸ਼ਾਹ ਦਾ ਇਸ਼ਕ ਕੀਤਾ ਵੀ ਇਸ ਟਾਈਮ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਹੀਰ ਵਾਰਿਸ ਸ਼ਾਹ ਦੇ ਹਾਫਜ਼ ਆ ਹੀਰ ਵਾਰਿਸ ਸ਼ਾਹ ਸੁਣਨ ਵਾਸਤੇ ਅੱਜ ਸਾਥ ਲਾਈ ਆ ਖਸੂਸੀ ਤੌਰ ਤੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਆ ਵੀ ਇਹਨਾਂ ਪੈਂਡਾ ਕਰਕੇ ਸਾਨੂੰ ਇਹਨਾਂ ਨੇ ਇੱਜ਼ਤ ਬਖਸ਼ੀ ਤੇ ਬਾਬਾ ਅਬਦੁਲ ਹਮੀਦ ਰਾਮੇ ਸਾਹਿਬ ਇਹਨਾਂ ਕੋਲ ਬੜੇ ਅਵਾਰਡ ਆ ਹੀਰ ਪੜ੍ਹਨ ਦੇ ਤੇ ਬਾਬਾ ਵਾਰਿਸ ਸ਼ਾਹ ਦੇ ਮੇਲੇ ਤੇ ਦਰਬਾਰ ਤੇ ਬਹੁਤ ਵਾਰ ਇਹਨਾਂ ਨੇ ਹਾਜ਼ਰੀ ਦਿੱਤੀ ਇਹਨਾਂ ਦੇ ਵਕਤਾਂ ਦੀ ਗੱਲ ਬਾਬਾ ਜੀ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਜੀ ਜੀ ਮਿਹਰਬਾਨੀ ਜੀ ਅੱਛਾ ਬਾਬਾ ਜੀ ਤੋਂ ਹੀਰ ਸੁਣਦੇ ਆ ਪਰ ਪਹਿਲਾਂ ਮੈਂ ਇੱਕ ਗੱਲ ਇਹਨਾਂ ਨੂੰ ਜ਼ਰੂਰ ਪੁੱਛਣੀ ਆ ਵੀ ਹੀਰ ਵਾਰਿਸ ਸ਼ਾਹ ਹੈ ਕੀ ਆ ਵੀ ਜਦੋਂ ਹੀਰ ਵਾਰਿਸ ਸ਼ਾਹ ਦੀ ਗੱਲ ਹੁੰਦੀ ਆ ਨਾ ਸਾਡੇ ਜਿਹੜੇ ਅੱਜ ਕੱਲ੍ਹ ਦੀ ਪੌਦ ਆ ਨਾ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਉਸੇ ਟਾਈਮ ਹੀਰ ਰਾਂਝੇ ਦੀ ਗੱਲ ਆਉਂਦੀ ਵੀ ਇਹ ਇਹਨਾਂ ਨੂੰ ਪੁੱਛਦੇ ਆ ਵੀ ਇਹ ਵੰਡ ਕਰਕੇ ਸਾਨੂੰ ਦੱਸੋ ਵੀ ਪਹਿਲਾਂ ਵੀ ਹੀਰ ਵਾਰਿਸ ਸ਼ਾਹ ਹੈ ਕੀ ਆ ਜੀ ਸਰੋਜ ਸਾਹਿਬ ਬੜੀ ਮਿਹਰਬਾਨੀ ਕਿ ਤੁਸੀਂ ਸਾਨੂੰ ਇਹ ਬੜਾ ਮੌਕਾ ਦਿੱਤਾ ਸਾਨੂੰ ਬੁਲਾਇਆ ਅਸੀਂ ਬੜੀ ਚਾਹਤ ਦੇ ਨਾਲ ਤੁਹਾਡੇ ਕੋਲ ਆਏ ਤੁਸੀਂ ਮੈਨੂੰ ਪੁੱਛਿਆ ਕਿ ਹੀਰ ਰਾਂਝਾ ਇਹ ਕੀ ਸ਼ੈ ਆ ਹਾਂਜੀ ਸਰੋਇਆ ਸਾਹਿਬ ਹੀਰ ਰਾਂਝਾ ਦੁਨੀਆ ਦੇ ਉੱਤੇ ਵੀ ਇਨਸਾਨ ਹੋਏ ਨੇ ਹੀਰ ਵੀ ਹੋਈ ਰਾਂਝਾ ਵੀ ਹੋਇਆ ਜੀ ਉਹਨਾਂ ਦਾ ਖਾਨਦਾਨ ਵੀ ਹੈ ਉਹਨਾਂ ਦਾ ਘਰਾਨਾ ਵੀ ਆ ਘਰ-ਬਾਰ ਵੀ ਆ ਨਸਲ ਵੀ ਹੈ ਲੇਕਿਨ ਜੋ ਸੈयद ਵਾਰਿਸ ਸ਼ਾਹ ਸਾਹਿਬ ਨੇ ਹੀਰ ਲਿਖੀ ਹੈ ਨਾ ਉਹਨੇ ਵਾਰਦੁਲ ਵਜੂਦ ਦੀ ਬਾਤ ਨੂੰ ਲਿਖਿਆ ਵਾਹ ਵਾਹ ਵਾਰਦੁਲ ਵਜੂਦ ਦੀ ਬਾਤ ਨੂੰ
ਰੂਹ ਨੂੰ ਹੀਰ ਬਣਾਇਆ, ਆਹਾ ਜਿਸਮ ਨੂੰ ਰਾਂਝਾ ਬਣਾਇਆ, ਵਾਹ ਵਾਹ ਅਜ਼ਰਾਈਲ ਜਿਹੜਾ ਉਹਨੂੰ ਸਜਦਾ ਖੇੜਾ ਬਣਾਇਆ, ਆਹਾ ਕਾਲਾ ਬਾਗ ਜਿਹੜਾ ਹੈ ਉਹਨੂੰ ਕਬਰਸਤਾਨ ਬਣਾਇਆ, ਵਾਹ 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 ਸੈਤੀ ਜਿਹੜੀ ਉਹਨੂੰ ਮੌਤ ਬਣਾਇਆ, ਵਾਹ 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 ਤਰਿੰਜਣ ਜਿਹੜੇ ਹੀਰ ਤਰਿੰਜਣਾ 'ਚ ਜਾਂਦੀ ਹੈ ਉਹ ਇਨਸਾਨ ਦੀਆਂ ਬਦ ਅਮਲੀਆਂ ਨੇ। ਜੋ ਇਨਸਾਨ ਬਦ ਅਮਲੀਆਂ ਕਰਦਾ ਉਹ ਤਰਿੰਜਣ ਨੇ। ਵਾਹ 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 ਇਸੇ ਤਰੀਕੇ ਦੇ ਨਾਲ ਜਿਹੜੇ ਹੀਰ ਦੇ ਮਾਂ-ਬਾਪ ਨੇ ਮਲਕੀ ਤੇ ਚੂਚਕ, ਉਹ ਫਿਕਾ ਦੇ ਅਸੂਲ ਨੇ। ਆਹਾ ਵਾਹ ਵਾਹ ਗੱਲ ਸਮਝ ਆਈ। ਪੀਰ ਵਾਰਿਸ ਸ਼ਾਹ ਸਾਹਿਬ ਦਾ ਅਸਲ ਜਿਹੜਾ ਜ਼ਿਹਨ ਸੀ, ਉਹਨਾਂ ਨੇ ਆਪਣੇ ਪੰਜਾਬੀ ਕਲਚਰ ਦੇ ਮੁਤਾਬਕ ਆਪਣੇ ਪੰਜਾਬ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਅਰਬੀ ਨੂੰ ਇੰਨਾ ਨਹੀਂ ਸਮਝਦੇ, ਪੜ੍ਹ ਲੈਂਦੇ ਹਾਂ, ਲੇਕਿਨ ਅਰਬੀ ਦਾ ਅਸੀਂ ਮਤਾਲਿਆ ਨਹੀਂ ਕਰ ਸਕਦੇ, ਕੋਈ ਕਿੰਨੇ ਵੀ ਅਸੀਂ ਪੜ੍ਹੀਏ। ਹਰ ਬੰਦਾ ਘਰ ਵਿੱਚ ਕੁਰਾਨ ਨੂੰ ਪੜ੍ਹਦਾ, ਲੇਕਿਨ ਮੈਨੇ ਦਾ ਕਿਸੇ ਨੂੰ ਪਤਾ। ਹਾਂਜੀ ਲੇਕਿਨ ਉਹਨਾਂ ਨੇ ਆਪਣੀ ਜ਼ੁਬਾਨ ਦੇ ਵਿੱਚ, ਠੇਸ ਪੰਜਾਬੀ ਦੇ ਵਿੱਚ, ਇਸ ਵਾਰਦੁਲ ਵਜੂਦ ਨੂੰ ਜਿਹਨੂੰ ਹੀਰ ਰਾਂਝਾ ਬਣਾਇਆ, ਉਹਨੇ ਆਪਣੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਨਸ ਹਦੀਸ ਨੂੰ ਨੇੜੇ ਰੱਖ ਕੇ ਕਿਤਾਬ ਨੂੰ ਲਿਖਿਆ। ਇਹਦੇ ਵਿੱਚ ਸ਼ਰੀਅਤ ਦੇ ਮਸਲੇ ਵੀ ਹੈ, ਕੁਰਾਨ ਦੀਆਂ ਐਤਾਂ ਵੀ ਹੈ, ਔਰ ਜੋ ਰਾਏ ਹੱਕ ਦੀ ਬਾਤ ਹੈ ਉਹ ਵੀ ਉਹਨਾਂ ਨੇ ਇਹਦੇ ਵਿੱਚ ਲਿਖੀ। ਮੈਂ ਇੱਕ ਦੋ ਸਿਰਫ ਤੁਹਾਡੇ ਨਾਲ ਸਵਾਲ ਕਰਨਾ, ਸਾਡੇ ਦੇਖਣ ਵਾਲਿਆਂ ਨੂੰ ਤੁਹਾਡੇ ਬਾਰੇ 'ਚ ਵੀ ਥੋੜਾ ਜਿਹਾ ਪਤਾ ਲੱਗ ਜੇ। ਇੱਕ ਤਾਂ ਆਪਣਾ ਪੂਰਾ ਨਾਮ ਦੱਸਿਓ ਜੀ। ਅੱਛਾ ਜੀ। ਸਰੋਏ ਸਾਹਿਬ, ਮੇਰਾ ਨਾਂ ਜਿਹੜਾ ਜੀ ਹਮੀਦ ਰਾਮੇ ਕਰਕੇ ਮੈਨੂੰ ਪਿੰਡ ਵਿੱਚ ਕਹਿੰਦੇ, ਅਬਦੁਲ ਹਮੀਦ ਮੇਰਾ ਨਾਂ ਹੈ। ਅੱਛਾ ਜੀ। ਪਿੰਡ ਮੇਰਾ ਜੀ ਜ਼ਿਲ੍ਹਾ ਨਨਕਾਣਾ। ਪਹਿਲੇ ਅਸੀਂ ਤਹਿਸੀਲ ਸ਼ੇਹੂਪੁਰੇ ਦੇ ਵਿੱਚ ਮਤਲਬ ਹੁੰਦੇ ਸੀ, ਤਹਿਸੀਲ ਉਹਦਾ ਸ਼ੇਹੂਪੁਰਾ ਸੀ, ਹੁਣ ਡਿਸਟ੍ਰਿਕਟ ਨਨਕਾਣਾ ਬਣ ਗਿਆ। ਸ਼ੇਹੂਪੁਰੇ ਦੀ ਤਹਿਸੀਲ ਸੀ, ਉਹਦੇ ਨਾਲ ਪਿੰਡ ਸਾਡਾ ਭੋਲਾ ਚੱਕ ਨੰਬਰ 178। ਭੋਲਾ ਜ਼ੈਲਦਾਰ ਸੀ ਤੇ ਉਹ ਜਿਹੜੇ ਮਤਲਬ ਪਾਰਟੀਸ਼ਨ ਤੋਂ ਪਹਿਲੇ ਬਾਹਰ ਆਬਾਦ ਕੀਤੀ ਤੇ ਉਹਦੇ ਨਾਂ ਤੇ ਪਿੰਡ ਬਣਿਆ। ਤੇ ਉਸ ਵਕਤ ਛੋਟਾ ਹੀ ਪਿੰਡ ਸੀ ਤੇ ਹੁਣ ਬਹੁਤ ਵੱਡਾ ਪਿੰਡ ਹੋਇਆ। ਉੱਥੇ ਦੇ ਸਾਡੇ ਪਿੰਡ ਦੇ ਵਿੱਚ ਮਸ਼ਹੂਰ ਆ, ਪਹਿਲੇ ਅਮਰੂਦਾਂ ਦੇ ਬਾਗ ਸੀ, ਅੱਜ ਕੱਲ੍ਹ ਨਿੰਬੂਆਂ ਦੇ ਬਾਗ। ਅੱਛਾ ਹਾਂਜੀ, ਬਹੁਤ ਮਸ਼ਹੂਰ ਪਿੰਡ ਹੈ। ਤੇ ਇਹ ਜੀ ਸਾਡੀ ਥੋੜੀ ਜਿਹੀ ਪਛਾਣ ਹੈ। ਤੇ ਤੁਹਾਡੀ ਉਮਰ ਕਿੰਨੀ ਹੈ ਜੀ? ਮੇਰੀ ਉਮਰ ਜੀ ਜਿੰਨਾ ਪਾਕਿਸਤਾਨ ਉਨੀ ਉਮਰ ਮੇਰੀ। ਮਾਸ਼ਾਅੱਲਾ ਮਾਸ਼ਾਅੱਲਾ। ਜਿੰਨਾ ਪਾਕਿਸਤਾਨ ਦੀ ਉਮਰ ਹੈ ਨਾ ਉਨੀ ਤੁਹਾਡੀ ਉਨੀ ਮੇਰੀ, ਸਾਲ ਵੱਧ ਲਾ ਲਓ। ਮਾਸ਼ਾਅੱਲਾ। ਹਾਂਜੀ। ਤੇ ਕਿਹੜੇ ਜ਼ਿਲ੍ਹੇ 'ਚ ਉੱਠ ਕੇ ਆਏ? ਅਸੀਂ ਜੀ ਜ਼ਿਲ੍ਹੇ ਲਾਹੌਰ ਦੇ ਵਿੱਚੋਂ ਆਏ ਹਾਂ। ਤਹਿਸੀਲ ਸਾਡੀ ਕਸੂਰ ਸੀ ਤੇ ਪਿੰਡ ਸਾਡਾ ਸੀ ਪੱਟੀ ਮੁਗਲਾਂ ਦੀ, ਜਿਹੜਾ ਅੱਜ ਕੱਲ੍ਹ ਇੰਡੀਆ 'ਚ ਚਲ ਗਿਆ, ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤਸਰ ਦੀ ਤਹਿਸੀਲ ਦੇ ਵਿੱਚ ਉਹ ਪਿੰਡ ਆ ਗਿਆ ਜੀ। ਹਾਂਜੀ। ਤੇ ਬਾਬਾ ਅਬਦੁਲ ਹਮੀਦ ਰਾਮੇ, ਤੁਹਾਨੂੰ ਇਹ ਜਿਹੜਾ ਹੀਰ ਰਾਂਝੇ ਦਾ ਇਸ਼ਕ ਲੱਗਾ, ਹੀਰ ਬਾਬੇ ਵਾਰਿਸ ਸ਼ਾਹ ਦਾ ਜੀ, ਇਹ ਕਿੰਨੀ ਕੁ ਉਮਰ 'ਚ ਤੁਹਾਨੂੰ ਜਾ ਕੇ ਇਸ਼ਕ ਲੱਗਾ? ਵੀ ਉਦੋਂ ਕਿੰਨੀ ਕੁ ਉਮਰ ਸੀ? ਮੈਂ ਜੀ ਤਕਰੀਬਨ 7ਵੀਂ 8ਵੀਂ 'ਚ ਸਰਵਾ ਸਾਹਿਬ ਪੜ੍ਹਦਾ ਸੀ। ਇਹ ਸਨ 60-62 ਦੀ ਗੱਲ। 60-62 ਦੀ ਗੱਲ ਜੀ। ਤੇ ਪੜ੍ਹਾਈ ਫਿਰ ਕੀਤੀ ਗਾ? ਪੜ੍ਹਾਈ ਮੈਂ ਕੀਤੀ ਜੀ, ਫਿਰ ਪੜ੍ਹਦਾ ਰਿਹਾ ਮੈਂ। ਹਾਂ। ਤੇ ਉਸ ਤੋਂ ਬਾਅਦ ਫਿਰ ਮੈਨੂੰ ਇਹਦਾ ਜ਼ਿਆਦਾ ਠਰਕ ਸੀ। ਹਾਂ। ਮਤਲਬ ਇੱਕ ਰਦੀਫ ਪੜ੍ਹਨਾ ਬੜਾ ਮਜ਼ਾ ਆਉਣਾ। ਹਾਂ। ਇਹ ਜਿਹੜਾ ਵਿੱਚ ਲਫ਼ਜ਼ ਆਉਂਦਾ ਨਾ ਨੀ, ਹਾਂ, ਇਹ ਲੈ ਕੇ ਨੀ ਬਹਿ ਜਾਂਦੀ ਹੈ। ਮੈਂ ਹਕੀਕਤ ਤੁਹਾਨੂੰ ਦੱਸ ਰਿਹਾ। ਹਾਂ। ਇਨਸਾਨ ਜਿਹੜਾ ਨਾ, ਇਨਸਾਨ ਜਿੰਨਾ ਚਿਰ ਤੱਕ ਇਨਸਾਨ ਦੀ ਸ਼ਾਦੀ ਨਹੀਂ ਨਾ ਹੁੰਦੀ, ਉਹਦੇ ਦਿਲ ਦੇ ਵਿੱਚ ਇਹ ਸ਼ੈਤਾਨ ਜਿਹੜਾ ਗਾਲਬ ਹੋ ਜਾਂਦਾ ਉਹਦੇ ਸੀਨੇ ਦੇ ਉੱਤੇ, ਦਿਮਾਗ ਦੇ ਉੱਤੇ, ਕਿ ਪਤਾ ਨਹੀਂ ਔਰਤ ਕੀ ਸ਼ੈ ਆ। ਠੀਕ ਹੈ। ਗੱਲ ਸਮਝ ਆਈ ਕਿ ਨਹੀਂ? ਲੇਕਿਨ ਮੈਂ ਇਹ ਵੇਖਿਆ, ਇਸ ਹੀਰ ਨੂੰ ਪੜ੍ਹ ਕੇ ਕਈ ਤੇ ਬੰਦੇ ਜਿਹੜੇ ਨਾ ਦਲਗੀਰ ਹੋ ਗਏ, ਕਈ ਫਕੀਰ ਹੋ ਗਏ ਤੇ ਕਈ ਪੀਰ ਹੋ ਗਏ। ਜਿਨ੍ਹਾਂ ਨੇ ਅਮਲ ਕੀਤਾ ਕਈ ਪੀਰ ਹੋ ਗਏ। ਵਾਹ 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 ਵਾਹ। ਮੈਂ ਹਕੀਕਤ ਦੱਸ ਰਿਹਾ ਜੀ, ਇਹਦੇ ਵਿੱਚ ਇੰਨਾ ਕੁ ਇਲਮ ਔਰ ਹੀਰ ਦੀ ਕਿਤਾਬ ਪੜ੍ਹਨ ਵਾਲੇ ਬੰਦੇ ਨਾਲ ਮੈਂ ਕਹਿੰਦਾ ਕੋਈ PhD ਵੀ ਕੀਤੀ ਹੋਵੇ ਕੋਈ ਗੱਲ ਨਹੀਂ ਕਰ ਸਕਦਾ। ਹਾਂ। PhD ਬੰਦੇ ਨੇ ਕੀਤੀ ਹੋਵੇ ਨਾ, ਉਹਦੇ ਨਾਲ ਗੱਲ ਨਹੀਂ। ਇਹਦੇ ਵਿੱਚ ਹਰ ਮੌਜੂ ਤੇ ਬਾਤ ਆ, ਹਰ ਮੌਜੂ ਤੇ ਬਾਤ ਇਹਦੇ ਵਿੱਚ। ਅੱਛਾ ਬਾਬਾ ਜੀ, ਜਿਹੜਾ ਬਾਬਾ ਵਾਰਿਸ ਸ਼ਾਹ ਜੀ, ਇੱਕ ਅੱਲਾ ਦਾ ਬੰਦਾ 250 ਸਾਲ ਪਹਿਲਾਂ ਜੀ ਅੱਜ ਦੀ ਗੱਲ ਲਿਖਦਾ ਜੀ, ਤੁਸੀਂ ਬਾਬੇ ਵਾਰਿਸ ਸ਼ਾਹ ਦਾ ਸਾਡੇ ਦੇਖਣ ਵਾਲਿਆਂ ਨੂੰ ਇੱਕ ਮੋਟਾ ਤਾਰਫ ਤਾਂ ਕਰਾਓ ਵੀ ਵਾਰਿਸ ਸ਼ਾਹ ਹੈ ਕੌਣ ਸੀ? ਵਾਰਿਸ ਸ਼ਾਹ ਕਦੋਂ ਬਣਿਆ ਤੇ ਕਿੱਦਾਂ ਕਰਕੇ ਉਹਨੂੰ ਇਸ਼ਕ ਹੀਰ ਦਾ ਕਦੋਂ ਲੱਗਾ? ਦੋਸਤੋ ਗੱਲ ਇਹ ਆ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦਾ, ਜਿਹੜਾ ਹਕੀਕੀ ਇਸ਼ਕ ਨਾ ਇਹ ਮਜਾਜ਼ ਤੋਂ ਸ਼ੁਰੂ ਹੁੰਦਾ। ਮਜਾਜ਼ ਜਿਹੜਾ ਨਾ ਇਹ ਹਕੀਕਤ ਦੀ ਜੜ ਵਾ।
ਅਸੀਂ ਕੋਈ ਕਣਕ ਬੀਜਦੇ ਮਕਈ ਬੀਜਦੇ ਪਹਿਲੋਂ ਅੱਲਾਹ ਤਾਲਾ ਜੜ ਥੱਲੇ ਤੋੜਦਾ ਫੇਰ ਸ਼ਕੂਫਾ ਬਾਹਰ ਨਿਕਲਦਾ। ਹਾਂਜੀ ਗੱਲ ਸਮਝ ਆਈ ਕਿ ਨਹੀਂ? ਠੀਕ ਆ। ਜਿੰਨਾ ਚਿਰ ਤੱਕ ਮਜਾਜ਼ ਦੀ ਚਿਟਕ ਨਹੀਂ ਲੱਗੇਗੀ ਹਾਏ। ਹਕੀਕਤ ਤੇ ਨਹੀਂ। ਜਿਵੇਂ ਪੀਰ ਵਾਰਿਸ ਸ਼ਾਹ ਸਾਹਿਬ ਨੇ ਲਿਖਿਆ, ਵਾਰਿਸ ਸ਼ਾਹ ਹਕੀਕਤ ਦੀ ਲੈਣ ਲੱਜਤ ਪਹਿਲੇ ਚੱਕ ਕੇ ਲੂਣ ਮਜਾਜੀਆਂ ਦਾ। ਹਾਂ ਵਾਹ ਵਾਹ ਵਾਹ। ਗੱਲ ਸਮਝ ਆ ਰਹੀ ਆ? ਹਾਂ ਮਜਾਜ ਜਿਹੜੀ ਹਕੀਕਤ ਦੀ ਜੜ ਵਾ, ਲੇਕਿਨ ਜਿਹੜਾ ਪਾਕ ਦਾਮਨੀ ਦੇ ਨਾਲ ਇਸ਼ਕ ਕਰਦਾ, ਪਾਕ ਦਾਮਨੀ ਨਾਲ। ਪਾਕ ਦਾਮਨ ਨਬੀ ਦੀ ਹਦੀਸ ਹੈ ਹਕੀਕਤ ਨੂੰ ਪਾ ਲੈਂਦਾ ਜੀ, ਜਿਨ੍ਹਾਂ ਨਬੀ ਦੀ ਹਦੀਸ ਹੈ, ਜਿਨ੍ਹਾਂ ਨਫਸ ਨੂੰ ਮਾਰਿਆ ਰੱਬ ਜਾਤਾ, ਨਬੀ ਵਿੱਚ ਹਦੀਸ ਫਰਮਾਇਆ। ਸੁਭਾਨ ਅੱਲਾਹ ਸੁਭਾਨ। ਜਿਨ੍ਹਾਂ ਨਫਸ ਨੂੰ ਮਾਰ ਲਿਆ ਰੱਬ ਉਹਨੂੰ ਰੱਬ ਦੀ ਪਛਾਣ ਹੋ ਗਈ। ਗੱਲ ਸਮਝ ਆਈ ਹੈ? ਠੀਕ। ਇਹ ਨਬੀ ਦੀ ਹਦੀਸ ਹੈ। ਸੁਭਾਨ ਅੱਲਾਹ। ਤੁਸੀਂ ਕਿਸੇ ਮੌਜੂ ਤੇ ਗੱਲ ਕਰੋ, ਮੈਂ ਤੁਹਾਨੂੰ ਜਵਾਬ ਦੇਵਾਂਗਾ। ਮੈਂ ਛੱਡ ਕੇ ਨਹੀਂ ਜਾਵਾਂਗਾ ਪੰਚਾਇਤ ਨੂੰ ਕਿ ਮੈਨੂੰ ਇਹ ਯਾਦ ਨਹੀਂ ਜਾਂ ਇੰਜ ਵਾ ਇੰਜ ਵਾ। ਵਾਹ, ਵਾਹ, ਆਨਾ ਬਹਾਨਾ ਨਹੀਂ ਮੈਂ ਕਰਾਂ। ਰੱਬ ਤੁਹਾਡੀ ਜ਼ਿੰਦਗੀ ਕਰੇ। ਅੱਛਾ ਬਾਬੇ ਵਾਰਿਸ ਸ਼ਾਹ ਦਾ ਤਾਰਫ ਲੱਗੇ ਸੀ ਕਰਨ। ਪੀ ਲਓ ਚਾਹ ਪੀ ਲਓ। ਵਾਰਿਸ ਸ਼ਾਹ ਸਾਹਿਬ ਜਿਹੜੇ ਨੇ ਜੀ, ਇਹ ਅਸਲ ਜਿਹੜੇ ਇਹ ਇਧਰੋਂ ਅਰਬਾਂ ਦੇ ਵਿੱਚੋਂ ਹੀ ਆਏ ਨੇ। ਠੀਕ ਹੈ। ਇੱਥੇ ਆਣ ਕੇ ਆਬਾਦ ਹੋਏ ਨੇ ਜੰਡਿਆਲੇ ਸ਼ੇਰ ਖਾਂ। ਠੀਕ ਹੈ ਜੀ। ਇਹਨਾਂ ਦੇ ਵਾਲਦ ਦਾ ਨਾਂ ਸੀ ਗੁਲਸ਼ੇਰ ਸ਼ਾਹ। ਅੱਛਾ ਜੀ। ਇਹ ਦੋ ਭਾਈ ਸੀ, ਕਾਸਮ ਸ਼ਾਹ ਤੇ ਵਾਰਿਸ ਸ਼ਾਹ। ਅੱਛਾ ਜੀ ਠੀਕ। ਕਾਸਮ ਸ਼ਾਹ ਦੀ ਔਲਾਦ ਹੁਣ ਵੀ ਹੈ, ਪੰਜਵੀਂ ਪੁਸ਼ਤ ਵਿੱਚੋਂ ਅੱਜ ਵੀ ਹੈ ਨਾਸਰ ਸ਼ਾਹ। ਮਾਸ਼ਾਅੱਲਾ ਮਾਸ਼ਾਅੱਲਾ। ਪਹਿਲੇ ਉਹਨਾਂ ਦੇ ਵਾਲਦ ਸੀ, ਥੋੜਾ ਚਿਰ ਹੋਇਆ ਪਿਛਲੇ ਸਾਲਾਂ 'ਚ ਫੌਤ ਹੋ ਗਏ। ਖਰੈਤ ਅਲੀ ਸ਼ਾਹ ਸਾਡੇ ਬੇਲੀ ਸੀ, ਅੱਛਾ ਜੀ। ਲੇਕਿਨ ਉਹਨਾਂ ਨੂੰ ਅੱਲਾ ਜੰਨਤ ਦਾ ਵੱਡਾ ਜੰਨਤ ਦਾ। ਉਹਨਾਂ ਦੇ ਗਾਂ ਬੇਟੇ ਨੇ ਨਾਸਰ ਸ਼ਾਹ, ਜਿਹੜੇ ਮਤਲਬ ਅਜੇ ਹੈ ਨੇ ਪੰਜਵੀਂ ਪੁਸ਼ਤ 'ਚੋਂ। ਮਾਸ਼ਾਅੱਲਾ। ਵਾਰਿਸ ਸ਼ਾਹ ਦੀ ਸ਼ਾਦੀ ਨਹੀਂ ਹੋ ਗਈ। ਬਾਅਦ ਦੇ ਵਿੱਚ ਰਵਾਇਤਾਂ ਹਕਾਇਤਾਂ ਦੇ ਵਿੱਚ ਆਉਂਦਾ ਜੀ ਸ਼ਾਦੀ ਕੀਤੀ, ਇੱਕ ਬੱਚੀ ਸੀ, ਲੇਕਿਨ ਨਾਂ ਨਿਸ਼ਾਨ ਕੋਈ ਨਹੀਂ ਲੱਭਿਆ। ਠੀਕ ਹੈ ਹਾਲੇ ਸਮਝ ਆਈ ਕਿ ਨਹੀਂ? ਜੀ ਠੀਕ ਹੈ। ਇਹਨਾਂ ਦੀ ਵਾਲਦਾ ਮਾਜਦਾ ਨੇ ਇਹਨਾਂ ਨੂੰ ਪੜ੍ਹਾਉਣ ਵਾਸਤੇ ਉਸ ਵਕਤ ਫੀ ਸਬੀਲਿਲ੍ਲਾਹ, ਅੱਜ ਵੀ ਫੀ ਸਬੀਲਿਲ੍ਲਾਹ ਉਹ ਦਰਸ ਵਾ ਕਸੂਰ ਦੇ ਵਿੱਚ। ਅੱਛਾ ਜੀ। ਮੌਲਵੀ ਗੁਲਾਮ ਮੁਰਤਜ਼ਾ ਮਖਦੂਮੀ ਮਾਸ਼ਾਅੱਲਾ। ਉਹਦੇ ਕੋਲ ਪੜ੍ਹਨ ਵਾਸਤੇ ਘਲਾਤਾ। ਬੜਾ ਮਸ਼ਹੂਰ ਦਰਸ ਸੀ ਉਸ ਵਕਤ ਦੇ ਵਿੱਚ, ਠੀਕ। ਅੱਜ ਵੀ ਮਸ਼ਹੂਰ ਆ। ਮਾਸ਼ਾਅੱਲਾ ਉੱਥੇ ਇਹਨਾਂ ਨੇ ਜਾ ਕੇ ਦੀਨੀ ਤਾਲੀਮ ਹਾਸਲ ਕੀਤੀ। ਮਾਸ਼ਾਅੱਲਾ। ਔਰ ਇਹ ਦੌਰਾਨੇ ਦਰਸ ਗੁਰੂ ਨਾਨਕ ਦੇ ਗ੍ਰੰਥ ਨੂੰ ਵੀ ਪੜ੍ਹਦੇ ਸੀ। ਅੱਛਾ। ਦੀਨੀ ਤਾਲੀਮ ਵੀ ਕਰਦੇ ਸੀ ਹਾਸਲ, ਤੇ ਗੁਰੂ ਗ੍ਰੰਥ। ਵਿਹਲੇ ਟਾਈਮ ਵਿੱਚ ਗ੍ਰੰਥ ਨੂੰ ਵੀ ਇਹਨਾਂ ਨੇ ਪੜ੍ਹਨਾ। ਹਾਂ। ਗ੍ਰੰਥ ਦੇ ਵਿੱਚ ਸਭ ਤੋਂ ਜ਼ਿਆਦਾ ਕਾਫੀਆਂ ਬਾਬਾ ਫਰੀਦ ਸਾਹਿਬ ਦੀਆਂ ਲਿਖੀਆਂ ਹੋਈਆਂ। ਵਾਹ ਵਾਹ ਵਾਹ। ਅੱਜ ਵੀ ਗ੍ਰੰਥ ਜਾ ਕੇ ਫੋਲ ਕੇ ਵੇਖ ਲਓ, ਮੈਂ ਖੁਦ ਪੜ੍ਹਿਆ ਹੋਇਆ। ਇਦਾਂ ਹੀ। ਸਭ ਤੋਂ ਜ਼ਿਆਦਾ ਬਾਬਾ ਫਰੀਦ ਸਾਹਿਬ ਦੀਆਂ। ਮੀਆਂ ਜੀ ਹੁਣ ਮੇਰੀ ਗੱਲ ਸੁਣ ਲਓ ਕਿ ਤੁਸੀਂ ਆਪਣੀ ਸ਼ੁਰੂ ਕਰੋ। ਫੇਰ ਕਰ ਲਓ। ਗ੍ਰੰਥ ਵਿੱਚ ਕਾਫੀਆਂ ਬੜੀਆਂ ਵਜ਼ਨੀ। ਇਹ ਤਾਲਿਬ ਇਲਮ ਸੀ ਦੀਨ ਦਾ। ਇਹਦੇ ਦਿਮਾਗ ਨੂੰ ਠੇਸ ਪਹੁੰਚੀ ਕਿ ਇਹ ਜਿਹੜਾ ਇੰਨੀਆਂ ਵਜ਼ਨੀ ਕਾਫੀਆਂ ਨੇ ਨਾ, ਇਹ ਬਜ਼ੁਰਗ ਬੜੇ ਕੋਈ ਹਸਤੀ ਵਾਲੇ ਆ, ਸੁਭਾਨ ਅੱਲਾਹ, ਬੜੇ ਪਹੁੰਚੇ ਹੋਏ ਆ। ਵਾਹ 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 ਵਾਹ। ਜਿਸ ਵਕਤ ਇਹਨਾਂ ਨੇ ਸਰ ਕਰ ਲਿਆ ਦਰਸ ਜੀ, ਮੌਲਵੀ ਗੁਲਾਮ ਮੁਰਤਜ਼ਾ ਨੇ ਇਹਨਾਂ ਨੂੰ ਇਜਾਜ਼ਤ ਦੇਤੀ। ਬੁੱਲੇ ਸ਼ਾਹ ਤੇ ਵਾਰਿਸ ਸ਼ਾਹ, ਇੱਕ ਹੋਰ ਵੀ ਹੋਣਗੇ ਕਲਾਸ ਫੈਲੋ, ਬੜੇ ਹੋਣਗੇ, ਲੇਕਿਨ ਸਭ ਤੋਂ ਕਰੀਬ ਉਹਨਾਂ ਦੇ ਦਿਲ ਦੇ ਉੱਤੇ ਇਹ ਵਾਰਿਸ ਸ਼ਾਹ ਤੇ ਬੁੱਲੇ ਸ਼ਾਹ ਹੀ ਸੀ। ਸੁਭਾਨ ਅੱਲਾਹ। ਇਹ ਇੱਕ ਦੌਰ ਹੋਇਆ ਇਹਨਾਂ ਦਾ। ਇੱਕ ਦਰਸ ਵਿੱਚ ਪੜ੍ਹਦੇ ਰਹੇ। ਵਾਹ 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 ਵਾਹ। ਔਰੰਗਜ਼ੇਬ ਦਾ ਜ਼ਮਾਨਾ ਸੀ। ਔਰੰਗਜ਼ੇਬ ਦਾ। ਹਾਂਜੀ। ਠੀਕ ਹੈ। ਜਿਸ ਵੇਲੇ ਦੀਨੀ ਤਾਲੀਮ ਮੁਕੰਮਲ ਹੋ ਗਈ, ਮੌਲਵੀ ਗੁਲਾਮ ਮੁਰਤਜ਼ਾ ਨੇ ਇਹਨਾਂ ਨੂੰ ਥਾਪਨਾ ਦਿੱਤਾ। ਇਹਨਾਂ ਕਿਹਾ ਕਿ ਜਿਹੜਾ ਦੀਨੀ ਇਲਮ ਸੀ ਨਾ, ਮੈਂ ਤੁਹਾਨੂੰ ਸਾਰਾ ਸਿਖਾਤਾ, ਕੋਈ ਕਸਰ ਨਹੀਂ ਰਹੀ। ਠੀਕ ਹੈ। ਰੂਹਾਨੀਅਤ ਵਾਸਤੇ ਆਪਣਾ ਆਪਣਾ ਪੀਰਖਾਨਾ ਲੱਭ ਲਓ, ਓ ਆਪਣਾ ਆਪਣਾ ਪੀਰਖਾਨਾ ਲੱਭ ਲਓ। ਬੁੱਲੇ ਸ਼ਾਹ ਤੇ ਸ਼ਾਹਨਾਤ ਰਾਈ ਦਾ ਬੈਤ ਹੋ ਗਿਆ। ਹਾਏ ਹਾਏ ਹਾਏ। ਸਮਝ ਦਿਓ। ਹਾਂਜੀ। ਜਿਹੜਾ ਵਾਰਿਸ ਸ਼ਾਹ ਸੀ, ਇਹਨੇ ਗ੍ਰੰਥ ਪੜ੍ਹਿਆ, ਇਹ ਜੇ ਚਿਟਕ ਸੀ ਦਿਮਾਗ ਵਿੱਚ, ਉਹ ਹੀ ਹਾਂ। ਇਹ ਬਾ ਫਰੀਦ ਸਾਹਿਬ ਨੇ ਰੁੱਖ ਕਰ ਲਿਆ ਨੇ। ਸੁਭਾਨ ਅੱਲਾਹ। ਜਿਸ ਉਹ ਰੁੱਖ ਕਰ ਲਿਆ, ਜਾਂਦਾ ਜਨਾਬਲੀ ਤੁਰਿਆ ਜਾਂਦਾ, ਤੇ ਪਾਕ ਪਤਨ ਤੋਂ ਕੋਈ 4-5 ਮੀਲ ਉਰੇ ਇੱਕ ਪਿੰਡ ਆਉਂਦਾ, ਉਹਦਾ ਨਾਂ ਠੱਠਾ ਜਾਹਦ, ਜੀਮ ਨਾਲ, ਜੀਮ ਹੇ ਦਾਲ, ਜਹਦ। ਜਾਹਦ, ਜੇ ਨਾਲ ਨਹੀਂ ਜੀਮ ਨਾਲ। ਉੱਥੇ ਜਾਂਦਾ ਹੈ। ਛੋਟੇ ਛੋਟੇ ਮਕਾਨ ਉਸ ਵਕਤ ਦੇ ਵਿੱਚ, ਛੰਨਾ ਕੁੱਲੀਆਂ ਕੜੀਆਂ ਵਾਲੇ ਮਕਾਨ, ਲੱਕੜਾਂ ਵਾਲੇ। ਤੇ ਬਾਜ਼ਾਰ ਦੇ ਵਿੱਚ ਉਹਦੀ ਗੁਜ਼ਰਿਆ ਤੇ ਦੇਖਦਾ ਇੱਕ ਲੜਕੀ ਜਵਾਨ ਉਮਰ ਵਿੱਚ ਇਹਦੀ ਨਜ਼ਰ ਪਈ। ਠੀਕ ਹੈ। ਜਿਹਦਾ ਅਸਲ ਨਾਂ ਤਾਲਿਆਂ ਬੀਬੀ ਆ, ਲੇਕਿਨ ਪੀਰ ਵਾਰਿਸ ਸ਼ਾਹ ਸਾਹਿਬ ਉਹਦੇ ਨਾਂ ਨੂੰ ਸੇਫ ਰੱਖਣ ਵਾਸਤੇ ਭਾਗ ਭਰੀ ਲਿਖਦਾ। ਵਾਹ ਵਾਹ ਵਾਹ। ਹਾਲੇ ਸਮਝ ਆਈ ਕਿ ਨਹੀਂ? ਠੀਕ ਹੈ ਠੀਕ ਹੈ। ਭਾਗ ਭਰੀ ਲਿਖਦਾ, ਕੋੜਵੱਡ ਕਹਿ ਲਓ। ਹਾਂ, ਉਹਦਾ ਨਾਂ ਭਾਗ ਭਰੀ ਲਿਖਦਾ। ਭਾਗ ਭਰੀ ਲਿਖਦਾ। ਠੀਕ। ਇਹਨੇ ਉੱਥੇ ਚੱਕਰ ਲਾਉਣੇ ਸ਼ੁਰੂ ਕੀਤੇ, 2-4 ਦਿਨ ਸਟੇ ਕੀਤਾ। ਲੋਕਾਂ ਨੇ ਕਿਹਾ ਵੀ ਇਹ ਜਵਾਨ ਬੰਦਾ, ਜਨਾਬਲੀ ਮਗਜ਼ੀ ਵਾਲਾ ਚੋਲਾ ਪਾਇਆ, ਲਾਚਾ ਉੱਤੇ ਸੱਦੀ ਪੱਗ ਬੱਧੀ ਆ, ਮੁੰਡਾ ਖੁੰਡਾ, ਇਹਦਾ ਕੰਮ ਕੀ ਆ? ਬੰਦੇ ਤਾਂ ਉਦੋਂ ਵੀ ਇਹੋ ਜਿਹੇ ਸੀ ਨਾ ਜੋ ਜੇ ਅਸੀਂ ਹੁਣ ਮੁਕਬਰਾਂ। ਠੀਕ ਆ ਹੈ। ਠੀਕ ਆ। ਉਹ ਜਨਾਬ ਬੰਦਿਆਂ ਨੇ ਥੋੜੀ ਜਿਹੀ ਛਾਣਬੀਣ ਕੀਤੀ, ਵਾਰਿਸ ਸ਼ਾਹ ਨੂੰ ਇਸ ਚੀਜ਼ ਦੀ ਲਾਦ ਹੋ ਗਈ।
ਵਾਰਿਸ ਸ਼ਾਹ ਕੂਚ ਹੋ ਗਿਆ, ਉਹਨੂੰ ਮਿਲ ਨਹੀਂ ਸਕਿਆ। ਹੂੰ ਮਿਲ ਨਹੀਂ ਸਕਿਆ। ਹਾਂ। ਇਹਨੇ ਕਿਤਾਬ ਵਿੱਚ ਲਿਖਿਆ ਹੈ ਨਾ, ਨਾਲੇ ਜ਼ਾਤ ਸਫਾਤ ਦਾ ਲੰਗ ਰੱਖੇ, ਨਾਲੇ ਨੈਣ ਨੈਣਾਂ ਨਾਲ ਜੋੜਦੀਆਂ। ਆਏ ਹਾਏ ਹਾਏ ਆਏ ਹਾਏ ਹਾਏ ਗੱਲ ਸਮਝ, ਨਾਲੇ ਜ਼ਾਤ ਸਫਾਤ ਦਾ ਲੰਗ ਰੱਖੇ, ਹਾਂ। ਨਾਲੇ ਨੈਣ ਨੈਣਾਂ ਨਾਲ ਜੋੜਦੀਆਂ। ਆਏ ਹਾਏ। ਉੱਥੋਂ ਜਨਾਬ ਇਹ ਚਲ ਗਿਆ ਪਾਕ ਪਤਨ ਬਾਬਾ ਫਰੀਦ ਸਾਹਿਬ ਦੇ। ਅੱਛਾ ਜੀ। ਉੱਥੇ ਇਹਨੇ ਆਪਣੀ ਪੂਜਾ ਪਾਠ ਜੋ ਵੀ ਇਬਾਦਤ ਕੀਤੀ, ਠੀਕ। ਜੋ ਵੀ ਕੁਛ ਹੂੰ। ਉੱਥੇ ਕੁਛ ਦਿਨ ਕਿਆਮ ਕਰਨ ਤੋਂ ਬਾਅਦ ਇਹ ਸਾਹੀਵਾਲ ਰੋਡ ਹੈ ਜਿਹੜਾ ਤੁਹਾਡਾ ਰੋਡ, ਜੀ ਜੀ। ਇਹ ਉੱਥੇ ਨਿਕਲਿਆ। ਸਾਹੀਵਾਲ ਰੋਡ ਤੇ ਪਿਆ 8-9 ਮੀਲ ਤੇ ਪਿੰਡ ਜੱਟਾਂ ਦਾ ਮਲਕਾ ਹਾਂ ਸੁੱਚਾ ਟਿੱਬਾ। ਹਾਂ ਮਲਕਾ ਹਾਂ। ਉੱਥੇ ਜਾ ਕੇ ਇਹਨੇ ਕਿਆਮ ਕਰ ਲਿਆ। ਠੀਕ ਹੈ ਜੀ। ਉੱਥੇ ਜਿਸੋ ਜਾ ਕੇ ਜਨਾਬ ਅਲੀ 2-4 ਦਿਨ ਰਿਹਾ। ਇਸ ਤਰ੍ਹਾਂ ਮਹਿਫਲ ਰਾਤ ਨੂੰ ਜਨਾਬ ਅਲੀ ਨੇ ਮਸਲੇ ਮਸ਼ਾਹਦੇ ਕੁਰਾਨ ਦੇ ਕਰਨੇ, ਹਦੀਸ ਦੇ ਕਰਨੇ। ਹਾਂਜੀ। ਉਹ ਜੱਟ ਜਿਹੜੇ ਸੀ ਉਹ ਮੇਰੇ ਵਰਗੇ ਨਪੜ ਸੀ। ਉਹਨਾਂ ਕਿਹਾ ਯਾਰ ਬੰਦਾ ਬੜਾ ਕਾਬਲ ਹੈ, ਰੰਡਾ ਛੜਾ, ਨਾ ਕੋਈ ਬੁੱਢੀ, ਨਾ ਬੱਚਾ, ਨਾ ਮਾਲ, ਨਾ ਡੰਗਰ, ਇਹਨੂੰ ਮੌਲਵੀ ਰੱਖ ਲਓ ਯਾਰ, ਹਾਂ ਸਾਡੇ ਨਿਆਣਿਆਂ ਨੂੰ ਕੁਝ ਪੜਾਊਗਾ। ਕੁਝ ਪੜਾਊਗਾ। ਉਹਨਾਂ ਨੂੰ ਸੱਦ ਕੇ ਰਾਤ ਨੂੰ ਗੱਲ ਕੀਤੀ, ਜਿਹੜੇ ਵਡੇਰੇ ਸੀ। ਹਾਂ ਹਾਂ ਉਹਨਾਂ ਕਿਹਾ ਜੀ ਤੁਸੀਂ ਇਹ ਮੌਲਵੀ ਸਾਹਿਬ ਸਾਡੇ ਕੋਲ ਰਹੋ ਠੀਕ ਹੈ। ਤੇ ਅਸੀਂ ਤੁਹਾਨੂੰ ਇਮਾਮ ਰੱਖਦੇ ਹਾਂ, ਅਸੀਂ ਤੁਹਾਡੇ ਮੁਕਤੀ ਜੀ ਹਾਂ ਤੇ ਤੁਸੀਂ ਸਾਡੇ ਇਮਾਮ ਜੀ, ਸਾਨੂੰ ਨਮਾਜ਼ ਪੜਾਓ। ਵਾਹ ਵਾਹ। ਵਾਰਿਸ ਸ਼ਾਹ ਨੇ ਉੱਥੇ ਕਿਆਮ ਕਰ ਲਿਆ। ਹਾਂ। ਜਿਸ ਕਿਆਮ ਕਰ ਲਿਆ, ਉਹਨਾਂ ਜੱਟਾਂ ਨੇ ਜਨਾਬ ਅਲੀ ਪੈ ਲੈ ਕੇ ਨਾ ਮਸਜਿਦ ਇੱਕ ਬਣਾਈ, ਅੱਛਾ ਜੀ। ਜਿਹਦਾ ਨਾਮ ਮਸਜਿਦ ਵਾਰਿਸ ਸ਼ਾਹ ਰੱਖਿਆ। ਬਹੁਤ ਨੀਵੀਂ ਹੋ ਗਈ, ਅੱਜ ਵੀ ਹੈਗੀ ਇਦਾਂ ਆ, ਹੀ ਹੈ। ਅੱਜ ਵੀ ਹੈਗੀ, ਸੱਚ ਹੈ, ਇਦਾਂ ਨੀਵੀਂ ਹੋ ਗਈ ਆ। ਹਾਂ। ਉੱਥੇ ਜਨਾਬ ਇਹਨੇ ਬਹੁਤ ਬੱਚੇ ਬੱਚੀਆਂ ਜਿਹੜੇ ਨਾ ਕੁਰਾਨ ਹਿਫਜ਼ ਕਰਾਇਆ, ਦੀਨ ਦੀ ਤਬਲੀਗ ਕੀਤੀ, ਬੜਾ ਕੁਛ ਕੀਤਾ। ਇੱਕ ਦਿਨ ਕੀ ਹੋਇਆ, ਉਦੋਂ ਇਹੋ ਜਿਹਾ ਨਹੀਂ ਹੈ ਸਿਲਸਿਲਾ ਕਿ ਦੀਵਾਰ ਵੀ ਮਸਜਿਦ ਦੀ ਜ਼ਰੂਰ, ਮਸਜਿਦ ਦਾ ਇੱਕ ਨਿਸ਼ਾਨ ਰੱਖ ਲਿਆ, ਬਾਹਰ ਪਤਾ ਨਹੀਂ ਦੀਵਾਰ ਹੋਏਗੀ ਕਿ ਨਹੀਂ। ਹਾਂਜੀ। ਉਹ ਇਲਾਕਾ ਵੀ ਕਿਸੇ ਵਕਤ 'ਚ ਦਰਿਆ ਵਗਿਆ, ਹਾਂਜੀ। ਉਹ ਟੋਏ ਟਿੱਬੇ ਜੇ ਉਹ ਬੇਰੀਆਂ ਸ਼ੇਰੀਆਂ ਝੁੰਡ। ਹਾਂਜੀ। ਇੱਕ ਦਿਨ ਵੇਖਦਾ ਕਿ ਜਨਾਬ ਇਸ ਤਰ੍ਹਾਂ ਤਬਲੀਗ ਕਾਂਡਿਆ, ਸੁਬਹ ਦਾ ਕੋਈ ਪੇਸ਼ੀ ਦਾ ਟਾਈਮ, ਨਮਾਜ਼ ਤੋਂ ਬਾਅਦ, ਤੇ ਵੇਖਿਆ ਦੂਰ ਕਾਫੀ ਬੰਦੇ ਜਿਹੜੇ ਨਾ ਇਕੱਠੇ ਹੋਏ। ਅੱਛਾ। ਇਹਨੇ ਪੁੱਛਿਆ ਵੀ ਉਹ ਜਿਹੜੇ ਬੰਦੇ 150 ਇਕੱਠਾ ਆ ਉੱਥੇ ਕੀ ਆ? ਹਾਂ। ਵਾਰਿਸ ਸ਼ਾਹ ਨੇ ਪੁੱਛਿਆ। ਅੱਛਾ। ਉਹ ਤੇਰੇ ਮੇਰੇ ਵਰਗੇ ਬੰਦੇ ਦੱਸਿਆ ਜੀ ਉੱਥੇ ਹੀਰ ਪੜ ਰਿਹਾ। ਉਹਨੇ ਸੋਚਿਆ ਹੀਰ ਪੜ ਰਿਹਾ, ਅੱਛਾ। ਦਿਮਾਗ 'ਚ ਸੋਚ ਆਈ ਵੀ ਮੈਂ ਦੀਨ ਦੀ ਤਬਲੀਗ ਕਰਦਾ ਤੇ ਇੱਥੇ 5-7 ਬੰਦੇ ਹੁੰਦੇ ਆ, ਉਹ ਹੀਰ ਪੜ੍ਹਨ ਦਾ ਇੱਕ ਬੁੱਢੀ ਬੰਦੇ ਦੀ ਸਟੋਰੀ ਆ ਤੇ ਉੱਥੇ 100-200 ਬੰਦਾ ਹੁੰਦਾ ਹੈ, ਚੱਕਰ ਕੀ ਆ? ਹਾਏ ਹਾਏ ਹਾਏ। ਜਿਉਂ ਉੱਥੋਂ ਦੌੜਿਆ, ਹਾਏ ਹਾਏ। ਆਪਣੇ ਉਸਤਾਦ ਕੋ ਮੌਲਵੀ ਗੁਲਾਮ ਮੁਰਤਜ਼ਾ ਦੇ ਕੋਲ ਗਿਆ, ਉਹਨਾਂ ਨੂੰ ਜਾ ਕੇ ਗੱਲ ਸੁਣਾਈ ਕਿ ਜਨਾਬ ਉਸਤਾਦ ਜੀ ਮੈਂ ਦੀਨ ਦੀ ਗੱਲ ਕਰਦਾ, ਤੇ ਬੰਦੇ 5-7 ਹੁੰਦੇ ਆ। ਅੱਛਾ। ਤੇ ਉਧਰ ਹੀਰ ਇੱਕ ਕੋਈ ਹੀਰ ਰਾਂਝਾ ਆਇਆ, ਉਹਦੀ ਗੱਲ ਤੋਂ ਉੱਥੇ 100-200 ਹੁੰਦਾ, ਤੁਸੀਂ ਮੈਨੂੰ ਇਜਾਜ਼ਤ ਨਹੀਂ ਦਿੰਦੇ ਮੈਂ ਹੀਰ ਲਿਖਾਂ? ਹਾਂ। ਉਹਨੇ ਕਿਹਾ ਜਾ ਵੀ ਇਜਾਜ਼ਤ ਲਿਖ। ਲਿਖ। ਜਦੋਂ ਮੁਕੰਮਲ ਕਰਕੇ ਉਹਦੇ ਕੋਲ ਲੈ ਗਿਆ, ਜਿਹੜੇ ਤੁਸੀਂ ਕਹਿੰਦੇ ਕਿ ਉਹਨੂੰ ਗਸ਼ ਪੈ ਗਈ, ਮੌਲਵੀ ਡਿੱਗ ਪਿਆ, ਉਹ ਕਿਉਂ ਡਿੱਗਿਆ, ਕਿਸ ਵਾਸਤੇ ਡਿੱਗਿਆ? ਉਹ ਫਖਰ ਦੇ ਨਾਲ, ਘਮੰਡ ਦੇ ਨਾਲ, ਖੁਸ਼ ਹੋ ਕੇ, ਇੰਨਾ ਖੁਸ਼ ਹੈ ਕਿ ਯਾਰ ਮੇਰਾ ਸ਼ਾਗਿਰਦ ਹੋ ਕੇ ਇੰਨਾ ਅੱਗੇ ਇੰਨਾ ਕੁਛ ਲਿਖ ਦਿੱਤਾ। ਉਹ ਫਖਰ ਦੇ ਨਾਲ ਹੀ ਉਹਨੂੰ ਗਸ਼ ਪੈ ਗਈ। ਇਹ ਫਿਰ ਕਿਤਾਬ ਰਜਿਸਟਰਡ ਹੋਈ, ਜਿਹੜੀ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਖਿਲ ਰਹੀ ਹੈ। 50-52 ਜ਼ੁਬਾਨਾਂ ਦੇ ਵਿੱਚ ਹੀਰ ਲਿਖੀ ਗਈ, ਅੰਗਰੇਜ਼ਾਂ ਨੇ ਇੰਗਲਿਸ਼ ਵਿੱਚ ਲਿਖੀ ਹੋਈ ਹੈ। ਵਾਹ ਵਾਹ ਵਾਹ। ਹਾਂਜੀ, ਹਰ ਜ਼ਬਾਨ ਨੇ ਲਿਖ ਲਈ। ਇਹਦੇ ਵਿੱਚ ਬਹੁਤ ਕੁਛ ਵਾ, ਬਹੁਤ ਕੁਛ ਤੁਸੀਂ ਇਹਨੂੰ ਪੜ੍ਹ ਕੇ ਦੇਖੋ ਨਾ, ਤੇ ਇਹਦੇ ਵਿੱਚ ਬਹੁਤ ਕੁਛ ਆ, ਹਰ ਮੌਜੂ ਦੀ ਬਾਤ ਹੈ। ਹਰ ਵਾਰਿਸ ਸ਼ਾਹ ਸਾਹਿਬ ਪੜ੍ਹੇ ਲਿਖੇ ਆਲਮ ਸੀ। ਬਾਹਰ ਖੇਤੀਬਾੜੀ ਦਾ ਕੰਮ ਤਾਂ ਨਹੀਂ ਕਰਦੇ ਨਾ, ਡੰਗਰ ਤਾਂ ਨਹੀਂ ਚਾਰਦੇ ਨਾ। ਹੀਰ ਨੇ ਜਦੋਂ ਉਹਨੂੰ ਪਹਿਲੇ ਦਿਨ ਮੱਝਾਂ ਵਿਖਾਈਆਂ ਨਾ, ਬਹਾਨਾ ਵੀ ਆ ਸਾਡਾ ਬਾਗੀ ਤੇ ਲੈ ਲਾ, ਆ ਸਾਂਭ ਲਾ, ਵੇਖ ਲਾ, ਸ਼ਨਾਖਤ ਕਰ ਲਾ। ਤੇ ਉਹ ਪੀਰ ਵਾਰਿਸ ਸ਼ਾਹ ਸਾਹਿਬ ਲਿਖਿਆ, ਰਾਂਝੇ ਪਕੜ ਖੂੰਡੀ ਮੰਗੂ ਹੂੰਗ ਦਿੱਤਾ। ਮੰਗੂ ਵਗ ਨੂੰ ਕਹਿੰਦੇ ਆ ਨਾ, ਕੱਲਾ ਡੰਗਰ ਉਹਨੂੰ ਮੱਝ ਜਾਂ ਗਾਂ ਕਹਿਣਗੇ, ਬਹੁਤੇ ਹੋਣਗੇ ਤੇ ਮੰਗੂ ਹੀ ਉਹਨੂੰ ਕਹਿੰਦੇ ਆ। ਰਾਂਝੇ ਪਕੜ ਖੂੰਡੀ ਮੰਗੂ ਹੂੰਗ ਦਿੱਤਾ, ਮੱਝੀ ਝੱਲ ਦੇ ਵਿੱਚ ਜਾ ਵਾੜੀਆਂ ਹੀ, ਵੱਛੇ ਵੱਛੀਆਂ ਹੋਰ ਦਹਾਪਣਾ ਨੇ, ਕੱਟੇ ਕੱਟੀਆਂ ਹੋਰ ਕੰਧਾੜੀਆਂ ਹੀ। ਵਗ ਗਾਈਆਂ ਤੇ ਵਹਿੜੀਆਂ, ਵਹਿੜਿਆਂ ਦੇ ਰਾਂਝੇ ਲਾਂਭ ਕਰਕੇ ਸਭੇ ਤਾੜੀਆਂ ਹੀ, ਸ਼ਨਾਖਤ ਕੀਤੀ ਕਿੰਨੀਆਂ ਵਹਿੜਾਂ, ਕਿੰਨੀਆਂ ਗਾਵਾਂ, ਕਿੰਨੇ ਸੂਏ, ਕਿੰਨੇ ਬੱਚੇ। ਗੱਲ ਸਮਝ ਆਈ ਕਿ ਨਹੀਂ? ਰਾਂਝੇ ਲਾਂਭ ਕਰਕੇ ਸਭੇ ਤਾੜੀਆਂ ਹੀ, ਹੰਡਰੀਲ ਸਿਰਾਂ ਤੇ ਦੁੱਧ ਲੀੜਾਂ, ਜਿਹੜੇ ਜਵਾਕ ਦੁੱਧ ਪੀਣ ਵਾਲੇ ਸੀ, ਤਿੰਨਾਂ ਮੂੰਹ ਕਢਿਆਲੀਆਂ ਚਾੜੀਆਂ ਹੀ। ਚਰਾਵੇ ਦੀ ਉੱਥੇ ਉਹਨੇ ਆਪਣਾ ਕਾਰਕਰਦਗੀ ਦੱਸੀ ਕਿ ਜਿਹੜਾ ਚੰਗਾ ਚਰਾਵਾ ਨਾ, ਉਹ ਧਿਆਨ ਕਰਦਾ ਕਿ ਜੰਗਲ ਦੇ ਵਿੱਚ ਜਾ ਕੇ ਬੱਚਾ ਬੱਚੀ ਦੁੱਧ ਨਾ ਚੁੰਗੇ, ਸ਼ਾਮ ਨੂੰ ਘਰ ਆਣ ਕੇ ਚੁਰਾ। ਤਿੰਨਾਂ ਮੂੰਹ ਕਢਿਆਲੀਆਂ ਚਾੜੀਆਂ ਲੈ ਗਿਆ। ਜਿਸ ਦਰਿਆ ਗਿਆ ਚਨਾਹ 'ਚ, ਇੱਕ ਸ਼ੌ ਦਰਿਆ ਵਿੱਚ ਲੈਣ ਲੀਲਾ,
ਇੱਕ ਸ਼ੋਹ ਦਰਿਆ ਵਿੱਚ ਲੈਣ ਲੈਲਾਂ ਲੈਲਾਂ। ਇੱਕ ਚਿਕੜੀ ਫਾਤੀਆਂ ਮਾੜੀਆਂ ਹੀ ਹਾਏ ਇੱਕ ਮੁੰਦੜੇ ਮੂੰਹ ਮਧਾੜ ਪਈਆਂ ਰਾਂਝੇ ਕੱਢ ਕੇ ਖੋਬੀਆਂ ਤਾੜੀਆਂ ਵਾਹ 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 ਇੱਕ ਅੱਗੇ ਹਾਂਜੀ। ਕੱਢ ਕੇ ਖੋਬੀਆਂ ਤਾੜੀਆਂ ਹੀ ਹਾਂ ਅੱਗੇ ਜੀ ਹਾਂ ਇੱਕ ਖੁਰਕ ਤੇ ਖੁਰਾਂ ਦੀਆਂ ਮਾਰੀਆਂ ਨੇ ਕੰਨੀ ਪੈ ਤੇ ਇੱਕ ਨਾ ਗਲਤ ਹੋ ਗਿਆ ਸ਼ੇਰ ਜੀ ਉਲਟਾ ਹੋ ਗਿਆ ਕੋਈ ਗੱਲ ਰਾਂਝੇ ਪਕੜ ਖੁੰਡੀ ਮੰਗੂ ਹੂੰ ਦਿੱਤਾ ਮੱਝੀ ਝੱਲ ਦੇ ਵਿੱਚ ਜਾ ਵਾੜੀਆਂ ਈ ਵੱਛੇ ਵੱਛੀਆਂ ਹੋਰ ਦਹਾਪਣਾ ਨੇ ਕੱਟੇ ਕਟੀਆਂ ਹੋਰ ਕੰਧਾੜੀਆਂ ਈ ਵਗ ਗਾਈਆਂ ਤੇ ਵਹਿੜੀਆਂ ਵਹਿੜਿਆਂ ਦੇ ਰਾਂਝੇ ਲਾਂਭ ਕਰਕੇ ਸੱਭੇ ਤਾੜੀਆਂ ਈ ਹੰਡਰੀਲ ਸਿਰਾਂ ਤੇ ਦੁੱਧ ਲੀੜਾਂ ਤਿੰਨਾਂ ਮੂੰਹ ਕੰਢਿਆਲੀਆਂ ਚਾੜੀਆਂ ਈ ਇੱਕ ਸ਼ੋਹ ਦਰਿਆ ਵਿੱਚ ਲੈਣ ਲੈਲਾਂ ਇੱਕ ਚਿਕੜੀ ਫਾਤੀਆਂ ਮਾੜੀਆਂ ਇੱਕ ਮੂਦਰੇ ਮੂੰਹ ਮਧਾੜ ਪਈਆਂ ਰਾਂਝੇ ਕੱਢ ਕੇ ਖੋਬਿਆਂ ਤਾੜੀਆਂ ਸੜਨ ਵਾਲੀਆਂ ਤੇ ਉਹ ਮੂੰਹ ਖਰਾਂ ਵਾਲੀਆਂ ਕੁਝ ਮੂੰਹ ਖੁਰਾਂ ਨਾਲ ਵਬਾੜੀਆਂ ਹੀ ਚਿੱਚੜ ਖਾਧੀਆਂ ਅੰਨੀਆਂ ਖੱਡੇ ਰਲੀਆਂ ਰਾਂਝੇ ਘੇਰ ਕੇ ਛਪੜੀ ਵਾੜੀਆਂ ਆਏ ਹਾਏ ਆਏ ਹਾਏ ਛਪੜੇ ਕਾਦੇ ਵਾਸਤੇ ਇਹਦੇ ਵਿੱਚ ਹਕਮਤ ਆ ਹਾਂ ਉਹ ਯਾਰ ਚਿੱਚੜ ਲੱਗੇ ਹੋਣ ਗਾਂ ਨੂੰ ਜਾਂ ਮੱਝ ਨੂੰ ਖੁਰਾ ਸਾਹਿਬ ਹਾਂ। ਉਹਨੂੰ ਪਾਣੀ ਦੇ ਵਿੱਚ ਬਹਾ ਦਿਓ ਜਦੋਂ ਸਾਹ ਨਹੀਂ ਚਿੱਚੜ ਨੂੰ ਆਉਣਾ ਉਹਨਾਂ ਮਰਨਾ ਹੀ ਆ ਉਹਦਾ ਮਰਨਾ ਹੀ ਮਰਨਾ ਹੀ ਹਕਮਤ ਹੈ ਨਾ ਇਹਦੇ ਇਦਾਂ ਵਿੱਚ ਹੀ ਇਦਾਂ ਹੀ ਰਾਂਝੇ ਘੇਰ ਕੇ ਛਪੜੀ ਮਾਰੀਆਂ ਹੂੰ ਇੱਕ ਹਲਟ ਤੇ ਹਲਾਂ ਦੀਆਂ ਮਾਰੀਆਂ ਹਲਟ ਕਹਿੰਦੇ ਖੂਹ ਨੂੰ ਹਾਂ ਇੱਕ ਹਲਟ ਤੇ ਹਲਾਂ ਦੀਆਂ ਮਾਰੀਆਂ ਨਹੀਂ ਪੁੜੇ ਪੈ ਤੇ ਕੰਨੀ ਮਤਾੜੀਆਂ ਨਹੀਂ ਹਾਏ ਇੱਕ ਡਿੱਗਦੀਆਂ ਢੈਂਦੀਆਂ ਵਗ ਰਲੀਆਂ ਕੋਈ ਦਵਾਤੜੇ ਕਾਵਾਂ ਨੇ ਪਾੜੀਆਂ ਇੱਕ ਮਾਰ ਦੜਿੰਗੀਆਂ ਮਲੇ ਪੁੱਟਣ ਜਿਹੜੀਆਂ ਖੇਵੇ ਤੇ ਆਈਆਂ ਸੀ ਅੱਛਾ ਝੋਟੀਆਂ ਹਾਂ। ਇੱਕ ਮਾਰ ਦੜਿੰਗੀਆਂ ਮਲੇ ਪੁੱਟਣ ਇੱਕ ਖੈਂਦੀਆਂ ਭਾਂਦੀਆਂ ਝਾੜੀਆਂ ਹੀ ਵਾਰਸ ਸ਼ਾਹ ਰੰਜੇਟੇ ਨੇ ਹੀਰ ਪਿੱਛੇ ਚਿਦਰਾਈਆਂ ਸਭ ਅਜਾੜੀਆਂ ਓਏ ਓਏ ਹਾਏ 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 ਕੀ ਬਾਤ ਦੇਖੋ ਕੀ ਨਾ, ਬਾਤ ਇੱਕ ਆਲਮ ਬੰਦਾ ਹੋ ਗਏ ਹਾਏ ਹਾਏ। ਉਹਨੂੰ ਕੀ ਪਤਾ ਚਿੱਚੜ ਕਿਸ ਤਰ੍ਹਾਂ ਪੈਂਦੇ ਕੰਨੀ ਹਾਏ। ਮਤਾੜੀ ਤੇ ਮੂੰਹ ਖੁਰ ਤੇ ਬਾੜੀਆਂ ਤੇ ਕੀ ਕੁਛ ਹਾਏ 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 ਇਹ ਇਲਮ ਦੀ ਗੱਲ ਆ ਹੈ ਗੱਲ ਇਲਮ ਦੀ ਆ ਕੈਸਾ ਸਵਾਲ ਆ, ਵਾਹ ਵਾਹ ਅੱਛਾ ਜੀ ਉਹ ਗੱਲ ਹੋ ਰਹੀ ਸੀ ਜਿਹੜਾ ਹੀਰ ਰਾਂਝੇ ਦਾ ਰਾਗ ਆ ਜੀ ਜਿਹਦੇ ਚ ਇਹ ਪੜੀ ਜਾਂਦੀ ਇਹਨੂੰ ਕੀ ਸਾਦੇ ਨਹੀਂ ਇਹਨੂੰ ਤਲੰਗ ਅਸਲ ਕਹਿੰਦੇ ਨੇ ਤਲੰਗ ਤਲੰਗ ਕਹਿੰਦੇ ਨੇ ਬੜਾ ਔਖਾ ਹੈ ਇਹ ਵਾਰਿਸ ਸ਼ਾਹ ਦਾ ਇੱਕ ਬੇਲੀ ਸੀ ਹੂੰ ਕਰਮਲਾਈ ਦਰਜੀ ਹੂੰ ਵਾਰਿਸ ਸ਼ਾਹ ਨੇ ਕਲਾਮ ਨੂੰ ਲਿਖਤਾ ਦਰਜੀ ਦੀ ਆਵਾਜ਼ ਬੜੀ ਸੀ ਅੱਛਾ ਇਹ ਵਾਰਿਸ ਸ਼ਾਹ ਨੇ ਉਹਨੂੰ ਦੱਸਿਆ ਹੈ ਹੂੰ। ਹੀਰ ਦੀ ਕਿਤਾਬ ਦੇ ਵਿੱਚ ਨਾ ਇਹ ਸ਼ੇਰ ਵੀ ਆਉਂਦਾ ਹੈ ਸੈਤੀ ਜਦੋਂ ਰਾਂਝਾ ਗਦਾਗਰੀ ਕਰਨ ਵਾਸਤੇ ਜਾਂਦਾ ਨਾ ਰੰਗਪੁਰ ਖੇੜਿਆਂ 'ਚ ਹੂੰ ਹੀਰ ਖੈਰ ਲੈ ਕੇ ਉਹ ਸੈਤੀ ਖੈਰ ਲੈ ਕੇ ਜਾਂਦੀ ਹੈ ਨਾ ਹੂੰ। ਤੇ ਰਾਂਝਾ ਲੈਂਦਾ ਨਹੀਂ ਹਾਂ ਉਹਦਾ ਅਸਲ ਮਕਸਦ ਸੀ ਵੀ ਹੀਰ ਆਵੇ ਹੀਰ ਆਵੇ ਗੱਲ ਸਮਝ ਆਈ ਆ ਹਾਂਜੀ ਉਹ ਲੈਂਦਾ ਨਹੀਂ ਉਹ ਵਾਪਸ ਲੈ ਗਈ ਹਾਂ ਉਹ ਹੀਰ ਪੁੱਛਦੀ ਵੀ ਮਲੰਗ ਅਜੇ ਬੋਲਣ ਡਿਆ ਬਾਹਰ ਖੈਰ ਨਹੀਂ ਪਾ ਕੇ ਆਈ ਹਾਂ ਸੈਤੀ ਉਹਨੂੰ ਕਹਿੰਦੀ ਆ ਆਟਾ ਭੱਸਿਆ ਪੀਫਿਆ ਲਵੇ ਨਹੀਂ ਹੂੰ ਆਟਾ ਭੱਸਿਆ ਪੀਫਿਆ। ਪੀਫਿਆ ਲਵੇ ਨਹੀਂ ਕਿੱਥੋਂ ਕੱਢੀਏ ਦੁੱਧ ਮਲਾਈਆਂ ਨਹੀਂ ਵਾਰਿਸ ਸ਼ਾਹ ਦੀ ਪਾਟੜੀ ਹੀਰ ਤਾਂ ਹੀ ਇਹਨਾਂ ਦਰਦੀਆਂ ਟਾਕੀਆਂ ਲਾਈਆਂ ਨੇ ਓ ਕਰਮਲਾਈ ਦਰਦੀ ਸੀ ਉਹਨੇ ਇਹ ਰਾਗ ਨੂੰ ਫਿਰ ਬੁਲੰਦ ਕੀਤਾ ਇਹਨਾਂ ਨੇ ਦੱਸਿਆ ਵਾ ਹਾਂ ਹਾਂਜੀ ਇਹਨਾਂ ਦਾ ਦੋਸਤ ਸੀ ਜਿਹੜੀ ਗੱਲ ਤੁਸੀਂ ਅੱਗੇ ਬਾਬੇ ਵਾਰਿਸ ਸ਼ਾਹ ਦੀ ਮਲਕਾ ਹਾਂਸ ਜਾ ਕੇ ਜਿੱਥੇ ਉਹ ਰੁਕੀ ਉਹ ਗੱਲ ਉੱਥੇ ਮੁੱਕ ਗਈ ਸੀ ਇਹਨਾਂ ਦੀ ਜਿਹੜੀ ਦਾਸਤਾਨ ਤੁਸੀਂ ਸੁਣਾ ਰਹੇ ਨਹੀਂ ਇਹਨਾਂ ਨੇ ਫਿਰ ਉੱਥੇ ਕਿਤਾਬ ਲਿਖੀ ਠੀਕ ਆ ਕਿਤਾਬ ਲਿਖਦਿਆਂ ਫਿਰ ਆਪਣੀ ਮਾਂ ਨੂੰ ਵੀ ਮਿਲਣ ਆਉਂਦੇ ਸੀ ਵਾਲਦਾ ਮਾਜਦਾ ਨੂੰ ਠੀਕ ਹੈ ਇੱਥੇ ਆ ਗਏ ਹੂੰ ਕਿਤਾਬ ਅਜੇ ਮੁਕੰਮਲ ਨਹੀਂ ਹੋਈ ਹੂੰ ਤੇ ਅਤਾਰਾ ਹੁੰਦਾ ਨਾ ਸ਼ੇਰ ਦਾ ਅਤਾਰਾ ਹੁੰਦਾ ਹਾਂਜੀ ਕਾਦੀ ਬਣਦੀ ਹੈ ਨਾ ਗੱਲ ਉਸ ਤਰ੍ਹਾਂ ਤਾਂ ਨਹੀਂ ਬਣਦੀ ਬਿਲਕੁਲ ਤੇ ਵਾਰਿਸ ਸ਼ਾਹ ਸਾਹਿਬ ਦੀ ਜਿਹੜੀ ਤੋਹਫਾ ਨਾ ਜਿਹੜੀ ਇਹਦੀ ਮਤਲਬ ਇਹਦੀ ਜਿਹੜੀ ਉਹ ਹੈ ਆ ਉਹ ਜਿਵੇਂ ਮੌਲਵੀ ਗੁਲਾਮ ਰਸੂਲ ਨੇ ਲਿਖਿਆ ਨਾ ਕਦੋਂ ਸ਼ੇਰ ਦਾ ਕਾਫੀਆ ਤੰਗ ਸਾਡਾ ਕਦੀ ਵਿਗੜਦਾ ਵਜ਼ਨ ਮਕਦਾਰ ਨੇ ਹਾਂ ਉਹਨੇ ਕਿਹਾ ਕੋਈ ਗੱਲ ਨਹੀਂ ਫਿਟਿੰਗ ਵੇਖ ਲਓ ਸਾਡੀ ਕੈਸੀ ਹੈ ਕੀ ਬਾਤ ਗੱਲ ਸਮਝ ਆਈ ਕਿ ਨਹੀਂ? ਹਾਂ ਫਿਟਿੰਗ ਲਾਲਾ ਜੀ ਹਾਂ ਫਿਟਿੰਗ ਇਹਨੂੰ ਤੁਫ ਕਿਹਾ ਜਾਂਦਾ ਨਾ ਉੱਥੇ ਜਨਾਬ ਕਿਤਾਬ ਲਿਖ ਰਿਹਾ ਸ਼ੇਰ ਨਾ ਇੱਕ ਬਣੇ ਅੱਛਾ ਜੀ ਸ਼ੇਰ ਨਾ ਬਣੇ ਹੂੰ ਔਰਤਾਂ ਨੂੰ ਹੁੰਦਾ ਹੈ ਕਿ ਭਈ ਜਿਹੜੇ ਮਰਦ ਨੇ ਰੋਟੀ ਖਾ ਲੈਣ ਤੇ ਭਾਂਡਾ ਠੀਕਰ ਸਾਂਭਣਾ ਹੁੰਦਾ ਹਰ ਘਰ ਦਾ ਹੀ ਇਹ ਅਸੂਲ ਹੈ ਹਾਂਜੀ ਹਾਂਜੀ ਔਰਤ ਦੀ ਇਹ ਜ਼ਿੰਮੇਵਾਰੀ ਜੀ ਆ ਹਾਂਜੀ ਮਾਂ ਨੇ ਆਣ ਕੇ ਕਿਹਾ ਪੁੱਤ ਵਾਰਸਾ ਰੋਟੀ ਖਾ ਲਾ ਉਹ ਮਾਂ ਜੀ ਖਾਣਾ ਵਾ ਕਲਮ ਜਿਹੜੀ ਨਾ ਮੂੰਹ ਦੇ ਵਿੱਚ ਹੂੰ ਸੋਚ ਰਿਹਾ ਹੂੰ। ਸ਼ੇਰ ਨਹੀਂ ਪਿਆ ਬਣਦਾ ਠੀਕ ਹੈ ਫਿਰ ਮਾਂ ਆਈ ਕੋਈ ਅੱਧੇ ਘੰਟੇ ਬਾਅਦ ਅਜੇ ਵੀ ਕੋਈ ਗੱਲ ਨਾ ਹੂੰ ਫਿਰ ਜਨਾਬ ਗੁੱਸੇ ਨਾਲ ਆਈ ਹੂੰ ਉਹਨੇ ਕਿਹਾ ਮਾਂ ਜੀ ਸ਼ੇਰ ਨਹੀਂ ਪਿਆ ਬਣ ਡਿਆ ਤੇ ਮੈਂ ਖਾ ਲਈ ਨਾ ਰੋਟੀ ਮਾਂ ਕਹਿੰਦੀ ਇਸ਼ਕ ਪੁੱਟ ਤਰੱਟੀਆਂ ਸਿੱਟਿਆ ਸੋ ਉਜੜ ਗਿਆ ਦਾ ਵਿਹੜਾ ਕਿਹੜਾ ਨਹੀਂ ਮੱਝੀ ਚੂਚ ਕੇ ਦੀਆਂ ਚਾਰਦਾ ਸੀ ਮੁੰਡਾ ਤਖਤ ਹਜ਼ਾਰਿਓਂ ਜਿਹੜਾ ਨਹੀਂ ਉਹ ਜਿੰਨਾ ਮਾਂ ਦੇ ਸ਼ਿਕਮਾਂ 'ਚ ਵਲੀ ਪੈਦਾ ਹੁੰਦੇ ਆ ਨਾ ਹਾਂ ਉਹ ਮਾਵਾਂ ਵੀ ਕੋਈ ਸ਼ੈ ਹੁੰਦੀ ਹੈ ਵਾਹ 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 ਕੀ ਬਾਤ ਹੈ ਕੀ ਬਾਤ ਉਹ ਮਾਵਾਂ ਵੀ ਕੋਈ ਸ਼ੈ ਹੁੰਦੀ ਹਾਏ 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 ਅੱਛਾ ਉਹ ਫਿਰ ਅੱਗੇ ਤੋਰੋ ਦਾਸਤਾਨ
ਉਹ ਫਿਰ ਉੱਥੇ ਜਨਾਬ ਲਈ ਵਾਪਸ ਚਲੇ ਜਾਂਦਾ। ਵਾਪਸ ਜਾ ਕੇ ਜਨਾਬ ਲਈ ਫਿਰ ਇਹਨੇ ਉੱਥੇ ਬੜੀ ਦੀਨ ਦੀ ਤਬਲੀਗ ਕੀਤੀ, ਮੁਕੰਮਲ ਕੀਤੀ। ਫਿਰ ਇਹ ਜਨਾਬ ਉੱਥੋਂ ਜਦੋਂ ਉਮਰ ਰਸੀਦਾ ਹੋਏ ਹਾਂਜੀ ਤੇ ਵਾਪਸ ਆ ਗਏ ਆਪਣੇ ਵਤਨ ਸ਼ਹਿਰ ਵਿੱਚ ਆ ਗਏ, ਹਾਂਜੀ ਜੰਡਿਆਲੇ ਸ਼ੇਰ ਖਾਂ। ਲੇਕਿਨ ਜਿੱਦਣ ਇਹਨਾਂ ਨੇ ਵਸਾਲ ਕੀਤਾ ਨਾ, ਜੰਡਿਆਲੇ ਸ਼ੇਰ ਖਾਂ ਦੇ ਕੋਲ ਇੱਕ ਪਿੰਡ ਹੈ ਕਾਲੋ ਕੀ, ਕਾਲੋ ਕੀ ਉੱਥੇ 2 ਪੁਰਾਣੀਆਂ ਕਬਰਾਂ ਨੇ ਸ਼ਹੀਦਾਂ ਦੀਆਂ, ਉਹਨਾਂ ਦੇ ਉੱਤੇ ਜਾ ਕੇ ਰੋਜ਼ਾਨਾ ਬਹਿੰਦੇ ਸੀ। ਉੱਥੇ ਫਿਰ ਇਹਨਾਂ ਨੇ ਵਫਾਤ ਪਾਈ ਆ। ਉੱਥੋਂ ਫਿਰ ਚੁੱਕ ਕੇ ਲਿਆ ਕੇ ਇੱਥੇ ਦਫਨਾਇਆ। ਸਨ 70 ਦੇ ਵਿੱਚ ਫਿਰ ਹਨੀਫ ਰਾਮੇ ਜਿਹੜਾ ਸੀ ਉਹ ਵਜ਼ੀਰ ਆਲਾ ਸੀ, ਭੁੱਟੋ ਸਾਹਿਬ ਸੀ, ਜਰਨਲ ਗੁਲਾਮ ਜਲਾਨੀ ਸੀ ਜੰਡਿਆਲੇ ਦਾ ਮਕਾਮੀ। ਇਹਨਾਂ ਤਿੰਨਾਂ ਜਣਾਂ ਨੇ ਫਿਰ ਮਸ਼ਵਰਾ ਕਰਕੇ ਜਦੋਂ ਇਹ ਇਲਮ ਦੀ ਕਿਤਾਬ ਦੀ ਤਹਿਕੀਕ ਕੀਤੀ, ਫਿਰ ਉਹਨਾਂ ਨੇ ਇਹ ਦਰਬਾਰ ਬਣਾਇਆ, ਨਕਸ਼ਾ ਕਸ਼ੀ ਜਿਹੜੀ ਹਨੀਫ ਰਾਮੇ ਕੀਤੀ। ਵਾਹ ਵਾਹ। ਅੱਛਾ, ਤੁਸੀਂ ਨਾ ਜਦੋਂ ਇਹ ਦਾਸਤਾਨ ਸੁਣਾ ਰਹੇ ਸੀ ਬਾਬਾ ਵਾਰਿਸ ਸ਼ਾਹ ਰਹਿਮਤੁল্ਲਾਹ ਅਲੈਹ ਦੀ, ਵੀ ਤੁਸੀਂ ਦੱਸਿਆ ਵੀ ਉਸ ਟਾਈਮ ਵੀ ਹੀਰ ਪੜੀ ਜਾ ਰਹੀ ਸੀ। ਉਸ ਟਾਈਮ ਜੀ ਇਸ ਤੋਂ ਪਹਿਲੇ ਲਿਖੀਆਂ ਨੇ ਲੇਕਿਨ ਰਜਿਸਟਰਡ ਨਹੀਂ। 12 ਮੁਸੰਨਫਾਂ ਨੇ ਹੀਰ ਲਿਖੀ ਆ। 12 ਮੁਸੰਨਫ, ਹਾਂਜੀ, ਲੇਕਿਨ ਰਜਿਸਟਰ ਗੱਲ ਤਾਂ ਉਹ ਹੁੰਦੀ ਜਿਹੜੀ ਰਜਿਸਟਰਡ ਹੋਵੇ। ਉਸ ਤਰ੍ਹਾਂ ਦੇ ਕਿੱਸੇ ਜਨਾਬ ਲਈ ਫਿਰਦੇ ਨਾ ਕਿ, ਲੇਕਿਨ ਅਸਲ ਜਿਹੜੀ ਗੱਲ ਲੱਭਣ ਵਾਲੀ ਹੈ ਨਾ, ਜਿਹੜੀ ਤੁਹਾਨੂੰ ਮੇਰੇ ਤੇ ਸਵਾਲ ਕਰਨਾ ਚਾਹੀਦਾ ਸੀ ਕਿ ਹੀਰ ਹੋਈ ਨੂੰ ਤਾਂ 750 ਸਾਲ ਹੋ ਗਿਆ, ਇਹਦੀ ਨਿਸ਼ਾਨਦੇਹੀ ਕਰਨ ਵਾਲਾ ਕੌਣ? ਇਹ ਗੱਲ ਆ, ਅਸਲ ਤੇ ਗੱਲ ਇਹ ਆ, ਇਹ ਪੁੱਛਣ ਵਾਲੀ ਹੈ ਵੀ ਇਹਦੀ ਨਿਸ਼ਾਨਦੇਹੀ ਕਿਹਨੇ ਕੀਤੀ ਆ? ਕਿੱਥੋਂ ਕਿਸੇ ਨੂੰ ਪਤਾ ਲੱਗਾ ਵੀ ਹੀਰ ਕਿਹੜੀ, ਰਾਂਝਾ ਕਿਹੜਾ ਸੀ, ਕੌਣ ਸੀ, ਕੀ ਹਿਸਾਬ ਕਿਤਾਬ ਸੀ? ਠੀਕ ਆ। ਇਹ ਇੱਕ ਦੋਮਰ ਦਾਮੂਦਰ ਜਿਹਨੂੰ ਕਿਹਾ ਜਾਂਦਾ, ਅੱਛਾ, ਹਿੰਦੂ ਸੀ, ਉਹਨੇ ਨਿਸ਼ਾਨਦੇਹੀ ਕੀਤੀ। ਦਿੱਲੀੋਂ ਚੱਲਿਆ, 5-7 ਬੱਚੇ, ਬੁੱਢੀ, ਭੁੱਖ ਦਾ ਜ਼ਮਾਨਾ, ਕੋਈ ਸ਼ੈ ਨਾ ਕੋਲ। ਉਹ ਦਿੱਲੀੋਂ ਚੱਲਦਾ ਚੱਲਦਾ ਲਾਹੌਰ ਆਇਆ, ਕੋਈ ਉਹਨੂੰ ਸੰਭਾਲਣ ਵਾਲਾ ਬੰਦਾ ਡੇਰੇਦਾਰ ਲੱਭਾ ਹੀ ਨਹੀਂ। ਅੱਛਾ, ਉਸ ਵਕਤ ਲਾਹੌਰ ਤੋਂ ਅੱਗੇ ਜ਼ਿਲ੍ਹਾ ਝੰਗ ਸੀ। ਫੈਸਲਾਬਾਦ ਕੱਲ ਬਣਦਾ ਪਿਆ, ਜੇ 100 ਸਾਲ ਵੀ ਨਹੀਂ ਹੋਇਆ। ਹਾਂਜੀ। ਫਿਰ ਇਹ ਜਦੋਂ ਇਸ ਏਰੀਏ 'ਚ ਪਹੁੰਚਿਆ, ਇਹਨੂੰ ਕਿਸੇ ਬੰਦੇ ਨੇ ਦੱਸਿਆ, ਇਹਨੇ ਆਪਣਾ ਉਜ਼ਰ ਕੀਤਾ ਕਿ ਯਾਰ ਮੇਰੇ ਕੋਲ 5-7 ਬੰਦੇ ਆ, ਬੱਚੇ ਆ, ਮੇਰੀ ਬੀਵੀ ਕੋ ਮੈਨੂੰ ਨਾਲ ਕੁਆਮਾ ਰੱਖ ਲੈ, ਕੋਈ ਗੱਲਬਾਤ। ਉਹਨੇ ਕਿਹਾ ਭਰਾ ਭੁੱਖ ਦਾ ਜ਼ਮਾਨਾ, ਇੱਥੇ ਕੌਣ ਰੱਖਦਾ, ਤੂੰ ਇੰਜ ਕੰਮ ਕਰ, ਤੈਨੂੰ ਇੱਕ ਜਗ੍ਹਾ ਦੱਸ ਦੇ। ਝੰਗ ਵਿੱਚ ਇੱਕ ਪਿੰਡ ਵਾ, ਝੰਗ ਦੇ ਨਾਲ ਕੋਟ ਚੂਚਕਾਨਾ, ਕੋਟ ਚੂਚਕਾਨਾ, ਉਦੋਂ ਉਹਦਾ ਨਾਂ ਸੀ ਕੋਟ ਚੂਚਕਾਨਾ, ਚੌਧਰੀ ਚੂਚਕ ਦੇ ਨਾਂ ਤੇ ਸੀ। ਉੱਥੇ ਚੱਲ ਜਾ, ਉੱਥੋਂ ਦਾ ਚੌਧਰੀ ਚੂਚਕ ਨਵਾਬ ਆ, ਉਹ ਤੇਰੀ ਮਦਦ ਕਰ ਸਕਦਾ। ਇਹ ਜਨਾਬ 5-7 ਬੱਚੇ ਲੈ ਕੇ ਉੱਥੇ ਪਹੁੰਚਿਆ। ਬੱਚੇ ਪਿਛਾਂਹ ਬਹਾ ਕੇ ਇਸ ਤਰ੍ਹਾਂ ਤਾਕ ਤੇ ਚੌਧਰੀ ਚੂਚਕ ਬੈਠਾ, ਬਾਕੀ ਉਹਦੀ ਜਿਹੜੀ ਮਰਾਇਆ ਸੀ ਉਹਦੇ ਅੱਗੇ ਪਿੱਛੇ ਬੈਠੀ। ਚੌਧਰੀ ਚੂਚ ਜੀ ਜਦੋਂ ਨਜ਼ਰ ਮਾਰੀ ਨਾ ਵੀ ਉਹ ਬੰਦਾ ਸਾਡੇ ਇਲਾਕੇ ਦਾ ਨਹੀਂ, ਕਦੀ ਵੇਖਿਆ ਨਹੀਂ, ਉਹਨੂੰ ਬੁਲਾਓ। ਜਿਸ ਉਹਨੂੰ ਬੁਲਾਇਆ, ਹਾਂ ਵੀ ਤੂੰ ਕੌਣ ਆ? ਉਹਨੇ ਕਿਹਾ ਜੀ ਮੈਂ ਦਾਮੂਦਾਰ। ਕਿੱਥੋਂ ਆਇਆ? ਦਿੱਲੀੋਂ ਆਇਆ ਜੀ। ਜਦੋਂ ਉਹਨੇ ਦਿੱਲੀ ਦਾ ਲਿਆ ਨਾ ਨਾਂ ਦੱਸਿਆ, ਤਾਂ ਉੱਥੋਂ ਝੰਗੂ ਹੀ ਕਿਸੇ ਨੇ। ਉਹ ਚੌਧਰੀ ਜਿਹੜੇ ਹੁੰਦੇ ਨਾ, ਉਹਨਾਂ ਦਾ ਫਿਰ ਉਹ ਜਿਹੜਾ ਵਿਚਲਾ ਹੁੰਦਾ ਨਾ ਬਲਬਲਾ ਚਿਦਰਾਟ ਵਾਲਾ, ਉਹ ਫੁੱਲ ਗਿਆ। ਉਹਨੇ ਕਿਹਾ ਯਾਰ ਮੇਰੀ ਚਿਦਰਾਟ ਦਿੱਲੀ ਤੱਕ ਚਲ ਗਈ। ਠੀਕ ਹੈ, ਗੱਲ ਸਮਝ ਆਈ ਕਿ ਨਹੀਂ? ਹਾਂਜੀ ਹਾਂਜੀ। ਉਹ ਫਖਰ ਨਾਲ ਹੀ ਕਈ ਲੁੱਟੇ ਜਾਂਦੇ ਆ ਨਾ, ਲੁੱਟੇ ਜਾਂਦੇ। ਉਹਨੇ ਕਿਹਾ ਮੇਰੀ ਚਿਦਰਾਟ ਦਿੱਲੀ ਤੱਕ ਚਲ ਗਈ। ਉਹਨੇ ਕਿਹਾ ਹਾਂ ਗੱਲ ਕਰ। ਉਹਨੇ ਕਿਹਾ ਜੀ ਮੈਂ 5-7 ਬੱਚੇ ਮੇਰੇ ਪਿੱਛੇ ਬਹਾ ਕੇ ਆਇਆ, ਤਾਂ ਇਹ ਗੱਲ ਤਾਂ। ਉਹਨੇ ਆਪਣੇ ਮੁਨਸ਼ੀ ਨੂੰ ਕਿਹਾ, ਉਹਨੇ ਕਿਹਾ ਇਹਨੂੰ 40 ਰੁਪਏ ਦੇ ਦੇ। ਉਸ ਦੌਰ 'ਚ ਅੱਜ ਤੋਂ 750 ਸਾਲ ਪਹਿਲੇ 40 ਰੁਪਏ ਦੇ ਦੇ, ਫਲਾਨਾ ਹਾਤਾ ਇਹਨੂੰ ਦੇ ਦੇ, ਇਹ ਮਾਲਕ ਆ, ਇਹਦੇ ਕੋਲ ਪੈਸੇ ਵੀ ਨਹੀਂ ਲੈਣੇ। ਉਹਨੂੰ ਕਿਹਾ ਤੂੰ ਦੁਕਾਨ ਪਾ, ਅਸੀਂ ਵੀ ਸੌਦਾ ਲਵਾਂਗੇ, ਲੋਕੀ ਵੀ ਲੈਣਗੇ, ਤੇ ਤੂੰ ਆਪਣਾ ਘਰ ਚਲਾ। ਜਦੋਂ ਦਾਮੂਦਰ ਨੇ ਦੁਕਾਨ ਪਾਈ, ਉਸ ਵਕਤ ਰਾਂਝਾ ਹੀ ਚੂਚਕ ਦਾ ਨੌਕਰ ਸੀ, ਹੀਰ ਦਾ ਸਿਲਸਿਲਾ ਚੱਲ ਰਿਹਾ ਸੀ। ਇਹ ਦੁਕਾਨਦਾਰ ਸੀ, ਤੇ ਦੁਕਾਨਦਾਰ ਤਾਂ ਬੜਾ ਵੱਡਾ ਮੁਖਬਰ ਹੁੰਦਾ। ਇਹਨੇ ਨਿਸ਼ਾਨਦੇਹੀ ਕੀਤੀ ਆ ਅਸਲ ਹੀਰ ਦੀ, ਦਾਮੂਦਰ ਹਿੰਦੂ ਨੇ। ਇਹ ਫਿਰ ਉਸ ਦੌਰ ਦਾ ਹੋਇਆ, ਉਸ ਦੌਰ ਦਾ ਜੀ। ਵਾਹ ਵਾਹ ਵਾਹ, ਲੱਗੀ ਸਮਝ? ਕੀ ਬਾਤ ਹੈ। ਇਹ 1455 ਚ 61 ਚ ਪੈਦਾ ਹੋਈ, 750 ਸਾਲ ਹੋ ਗਏ ਜੀ, ਗਿਣ ਲਓ ਤੁਸੀਂ। 55 ਚ ਰਾਂਝਾ ਪੈਦਾ ਹੋਇਆ, ਹਾਂ, ਤੇ 1485 88 ਚ ਕਹਾਣੀ ਖਤਮ ਹੋ ਗਈ। ਹਾਂ, ਇਹਦੇ ਵਿੱਚ ਜੀ 33 ਜ਼ਬਾਨਾਂ, ਜੀ ਮੈਂ ਤੁਹਾਨੂੰ ਮੁਖਤਸਰ ਦੱਸਦਾ। 123 ਤੇ ਮੇਨ ਜ਼ਬਾਨਾਂ ਪੰਜਾਬ 'ਚ ਬੋਲੀਆਂ ਜਾਂਦੀਆਂ, ਦਿੱਲੀ ਤੋਂ ਲੈ ਕੇ ਅਟਕ ਤੱਕ। ਵਾਹ ਵਾਹ। ਲੇਕਿਨ ਇਹਨੇ ਮਤਲਬ ਗੱਲਾਂ ਨੂੰ, ਜ਼ਬਾਨਾਂ ਨੂੰ ਕਲੋਜ਼ ਕਰਕੇ ਨਾ ਨੇੜੇ ਨੇੜੇ, ਤੇ ਇਹ 33-34 ਜ਼ਬਾਨਾਂ 'ਚ ਕਿਤਾਬ ਹੈ, 33-34 ਜ਼ਬਾਨਾਂ ਨੇ ਵਾਰਿਸ ਸ਼ਾਹ। ਹਾਂ, ਤੇ ਇਹਦੇ 'ਚ ਨਾ ਇੱਕ ਨਾ ਬਾਬਾ ਅਬਦੁਲ ਹਮੀਦ ਦੇਖਣ 'ਚ ਆਇਆ, ਹਾਂਜੀ ਵੀ ਪੰਜਾਬੀ ਆਪਾਂ ਬੋਲਦੇ ਆ ਸਾਰੇ, ਹਾਂਜੀ ਜਿਹੜੀ ਬੋਲੀ ਬਾਬੇ ਵਾਰਿਸ ਸ਼ਾਹ ਨੇ ਲਿਖੀ ਹੈ, ਹਾਂਜੀ। ਇਹ ਕਿਤੇ ਬੋਲੀ ਨਹੀਂ ਜਾਂਦੀ ਹੈ। ਦੇਖੋ ਜੀ ਗੱਲ ਸੁਣੋ, ਬੋਲੀ ਕਿਉਂ ਨਹੀਂ ਜਾਂਦੀ? ਹਾਂਜੀ,
ਜਿਹੜੇ ਰੋਹਤਕ ਵਾਲੇ ਉਹ ਵੀ ਲਿਖੀ ਹੋਈ ਹੈ, ਉੱਥੇ ਹੁਣ ਰਹੀਏ ਤੇ ਫਿਰ ਬੋਲੀ ਜਾਵੇ। ਜਿਹੜੇ ਕੋਈ ਅੰਮ੍ਰਿਤਸਰ ਦੇ ਨੇ, ਉਹ ਜਿਹੜੇ ਜਲੰਧਰ ਦੇ ਨੇ, ਉਹ ਇਹਨੇ ਹਰ ਇਲਾਕੇ ਦੀ ਲਿਖੀ ਹੋਈ ਹੈ। ਜਦੋਂ ਅਸੀਂ ਹੁਣ ਬੋਲਦੇ ਹਾਂ, ਅਸੀਂ ਬੋਲੀ ਬੋਲਾਂਗੇ, ਮੁਲਤਾਨ ਵਾਲੇ ਇੱਥੇ ਆਣ ਕੇ ਸਰਾਇਕੀ ਜੀ ਬੋਲਣ, ਅਸੀਂ ਗੱਲ ਸਮਝ ਜਾਵਾਂਗੇ, ਲੇਕਿਨ ਸਾਡੇ ਕੋਲ ਲਹਿਜਾ ਨਹੀਂ ਹੋਏਗਾ, ਉਹ ਹਾਂਜੀ ਲਹਿਜਾ ਨਹੀਂ ਹੋ ਸਕਦਾ। ਠੀਕ ਹੈ। ਗੱਲ ਸਮਝ ਜਾਣਗੇ ਮੁਲਤਾਨ ਵਾਲੇ, ਅਸੀਂ ਉਹਨਾਂ ਦੀ ਸਮਝਾਂਗੇ, ਉਹ ਸਾਡੀ ਸਮਝਣਗੇ। ਨਾ ਅਸੀਂ ਮੀਆਂ ਵਾਲੀ ਦੀ ਜ਼ੁਬਾਨ ਬੋਲ ਸਕਦੇ ਹਾਂ। ਇਸੇ ਤਰੀਕੇ ਦੇ ਨਾਲ ਇਹਦੀ ਤਕਰੀਬਨ 50-50 100-100 ਮੀਲ ਤੱਕ ਜਿਹੜੀ ਹੈ ਨਾ, ਇਹਨੇ ਜ਼ੁਬਾਨ ਇਕੱਠੀ ਕਰਕੇ 32-33 ਜ਼ੁਬਾਨਾਂ 'ਚ ਕਿਤਾਬ ਨੂੰ ਲਿਖਿਆ ਹੋਇਆ। ਉਹਦੇ 'ਚ ਇਹ ਹੁੰਦਾ ਕਿ ਹਰ ਬੰਦੇ ਨੂੰ ਸਾਰੀ ਅਸੀਂ ਪੰਜਾਬੀ ਹੈ ਨਾ, ਸਾਨੂੰ ਸਾਰੇ ਲਫ਼ਜ਼ ਨਹੀਂ ਆਉਂਦੇ। ਹਾਂ, ਜਿਹੜਾ ਆਲਮ ਹੁੰਦਾ ਉਹਦੇ ਕੋਲ ਤੇ ਫਿਰ ਬੜੀ ਵੋਕੈਬਲਰੀ ਹੁੰਦੀ ਹੈ। ਨਹੀਂ ਜੀ, ਉਹ ਐਸੇ ਲਫ਼ਜ਼ਾਂ ਨਾ, ਐਸੇ ਉਹ ਲਫ਼ਜ਼ ਹੁਣ ਜਿੰਨੀਆਂ ਬਿਮਾਰੀਆਂ ਦੇ ਯਾਰ ਡੱਬੀ ਕਿੱਥੇ ਗਈ? ਉਹ ਸਾਨੂੰ ਤੇ ਨਹੀਂ ਆਉਂਦੇ, ਹਾਂਜੀ ਲੇਕਿਨ ਵਾਰਿਸ ਸ਼ਾਹ ਨੂੰ ਆਉਂਦੇ ਸਨ। ਇੱਕ ਵਿੱਚ ਸ਼ੇਰ ਆਉਂਦਾ, ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ। ਹਾਏ ਹਾਏ ਹਾਏ। ਪੰਜਾਬੀ ਦਾ ਲਫ਼ਜ਼ ਹੈ ਮੁੱਠੇ, ਗਫਲਤ ਦੇ ਵਿੱਚ ਜਾਣਾ। ਹਾਂ, ਨੀਂਦ ਵੀ ਇੱਕ ਗਫਲਤ ਆ, ਨੀਂਦ ਵੀ ਗਫਲਤ ਹੈ। ਤੋ ਪੀਰ ਵਾਰਿਸ ਸ਼ਾਹ ਸਾਹਿਬ ਕਿਸ ਤਰੀਕੇ ਦੇ ਨਾਲ ਲਿਖਦੇ ਨੇ, ਇਹ ਹੀਰ ਮੁਖਾਤਬ ਹੁੰਦੀ ਹੈ ਰਾਂਝੇ ਦੇ ਨਾਲ। ਅੱਛਾ, ਮਕਾਲਮਾ ਹੀਰ ਰਾਂਝੇ ਦਾ ਹੈ, ਹੀਰ ਰਾਂਝੇ ਨੂੰ ਕਹਿ ਰਹੀ ਹੈ। ਕਿਸ ਤਰੀਕੇ ਦੇ ਨਾਲ ਸਰਦਾਰ ਸਾਹਿਬ ਵਾਰਿਸ ਸ਼ਾਹ ਸਾਹਿਬ ਲਿਖਦੇ ਨੇ ਜੀ। ਹਾਂ, ਵਾਹ ਵਾਹ। ਹੀਰ ਆਖਿਆ ਸੁੱਤੇ ਸੋ ਓਏ ਸਭ ਮੁੱਠੇ, ਤੇ ਨੀਂਦਰ ਮਾਰਿਆ ਰਾਜਿਆਂ ਹੋਏ ਰਾਣਿਆਂ ਨੂੰ। ਇਸ ਨੀਂਦ ਨੇ ਸ਼ਾਹ ਫਕੀਰ ਕੀਤੇ ਹੋ, ਤੇ ਬੈਠੇ ਰੋਂਦੇ ਓਏ ਵਕਤ ਵਿਆਣਿਆ ਨੂੰ। ਨੀਂਦਰ ਵਲੀ ਤੇ ਗੌਸ ਤੇ ਕੁਤਬ ਮਾਰੇ। ਗੱਲ ਸਮਝ ਆ ਰਹੀ ਹੈ? ਨੀਂਦਰ ਵਲੀ ਤੇ ਗੌਸ ਤੇ ਕੁਤਬ ਮਾਰੇ। ਬਲੰਬਾ ਬਾਊਰ ਵਲੀ ਸੀ, ਹਾਂਜੀ, ਗਫਲਤ ਦੇ ਵਿੱਚ ਆ ਕੇ ਵਲੈਤ ਖੁੱਸ ਗਈ। ਖੁੱਸ ਗਈ। ਮਸਲੇ ਨੂੰ ਅੱਗੇ ਤੁਸੀਂ ਸਮਝਦੇ, ਗੱਲ ਲੰਮੀ ਹੋ ਜਾਏਗੀ। ਹਾਂਜੀ, ਉਹਨਾਂ ਦੀ ਵਲੈਤ ਖੁੱਸ ਗਈ ਵਲੀ ਬਲੰਬਾ ਬਾਊਰ ਦੇ। ਉਹਨਾਂ ਨੇ ਕਾਫਰਾਂ ਦੇ ਹੱਕ ਵਿੱਚ ਦੁਆ ਕੀਤੀ ਸੀ, ਜੋਸ਼ਾ ਬਿਨ ਨੂਨ ਦੇ ਹੱਕ ਵਿੱਚ ਨਹੀਂ ਸੀ ਕੀਤੀ। ਹਾਂਜੀ, ਗੱਲ ਸਮਝ ਚਾਹੀਏ? ਹਾਂਜੀ, ਬਿਲਕੁਲ। ਤੋ ਵਾਰਿਸ ਸ਼ਾਹ ਲਿਖ ਰਹੇ ਨੇ, ਨੀਂਦਰ ਵਲੀ ਤੇ ਗੌਸ ਤੇ ਏ ਕੁਤਬ ਮਾਰੇ, ਤੇ ਨੀਂਦਰ ਲੁੱਟਿਆ ਰਾਹ ਪੰਧ ਹਾਣਿਆ ਐਨੂੰ। ਨੀਂਦਰ ਫਜ਼ਰ ਦੀ ਕਜ਼ਾ ਨਮਾਜ਼ ਕਰਦੀ ਹਾਂ, ਤੇ ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ। ਜਿਵੇਂ ਜਿਵੇਂ ਦਿਨ ਚੜ੍ਹਦਾ ਨਾ, ਤੇ ਬੰਦਾ ਰਜ਼ਾਈ ਨੂੰ ਖਿੱਚਦਾ ਵਾ, ਗਫਲਤ ਸ਼ੈਤਾਨ ਵਰਗ ਲਾਉਂਦਾ ਵੀ ਅਜੇ ਸੁੱਤਾ ਰਹੋ, ਬੜਾ ਮਜ਼ਾ ਆ ਰਿਹਾ। ਵਾਹ ਵਾਹ ਵਾਹ। ਨੀਂਦਰ ਵੇਖ ਜੋ ਸੱਸੀ ਨੂੰ ਹੋਏ ਵਕਤ ਪਾਇਆ, ਤੇ ਫਿਰ ਢੂੰਡਦੀ ਹੂਤ ਪਹਿਲਾਣਿਆਂ ਜੇ ਮੈਂ ਜਾਣਦੀ ਮਾਪਿਆਂ ਵੇ ਬਨ ਦੇਣੀ ਹੋ, ਤੇ ਛੱਡ ਚੱਲਦੀ ਓਏ ਝੰਗ ਮਗਿਆਣਿਆਂ ਐਨੂੰ।
ਬਾਬਾ ਹਮੀਦ ਰਾਮੇ ਤੇ ਜਦੋਂ ਵੀ ਵੇਲਾ ਵਕਤ ਖੰਝਾ ਬੈਠੇ, ਹਾਏ। ਜਦੋਂ ਵਕਤ ਗੁਜ਼ਰ ਗਿਆ ਜਵਾਨੀ ਦਾ, ਹਾਏ ਹਾਏ ਬੁਢੇਪੇ ਚ ਆਏ ਤੇ ਉਦੋਂ ਯਾਦ ਆਇਆ ਕਿ ਮੈਨੂੰ ਕੀ ਕਰਨਾ ਚਾਹੀਦਾ ਸੀ ਤੇ ਮੈਂ ਕੀ ਕਰ ਬੈਠਾ। ਕੀ ਕਰ ਬੈਠਾ, ਵਾਹ 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 ਸੈਯਦ ਸਾਹਿਬ ਲਿਖਦੇ ਆ, ਹੂੰ ਜਦੋਂ ਵੇਲੜਾ ਵਕਤ ਖੰਝਾ ਬੈਠੇ ਤੇ ਖਬਰਾਂ ਹੋਈਆਂ ਨੇ ਖਾਕ ਸਮਣਿਆਂ ਨੂੰ ਤਕਦੀਰ ਖੁਦਾ ਨੇ ਵੇ ਦੁੱਖ ਪਾਏ ਹੋ ਤੇ ਸਭੇ ਹੱਕ ਦੇ ਰਾਹ ਵਕਾਣਿਆਂ ਨੂੰ ਵਾਹ ਜੋ ਵੀ ਹੱਕ ਤੇ ਗਿਆ, ਜਿਨੇ ਨਾਰਾ ਹੱਕ ਦਾ ਮਾਰਿਆ ਤੇ ਅੱਲਾ ਨੇ ਉਹਦੀ ਬੜੀ ਅਜਮਾਇਸ਼ ਲਈ ਹੈ, ਵਾਹ ਦੂਸਰੇ ਬੰਦੇ ਦੀ ਨਹੀਂ। ਵਾਹ ਵਾਹ ਫੇਰ ਹੀਰ ਰਾਂਝੇ ਨੂੰ ਕਹਿੰਦੀ ਆ, ਹੂੰ ਹੀਰ ਆਖਿਆ ਰਾਂਝਿਆ ਹੂੰ ਵੇ ਸੁਣੀ ਮੈਥੋਂ ਤੇ ਕਈ ਦੱਸਣੀ ਏ ਮਤ ਸਿਆਣਿਆਂ ਨੂੰ ਹੂੰ ਓਏ ਗੁੰਗਾ ਨਹੀਂ ਕੁਰਾਨ ਦਾ ਹੋਵੇ ਹਾਫਜ਼ ਹੋ ਤੇ ਅੰਨਾ ਵੇਖਦਾ ਨਹੀਂ ਟਟਾਣਿਆਂ ਨੂੰ। ਫਿਰ ਹਾਂ ਤਸ਼ਬੀਹ ਦੇ ਰਹੀ ਹੈ, ਮਿੱਤਰ ਨੂਹ ਦੀਆਂ ਬੇਟਿਆਂ ਜ਼ਿੱਦ ਕੀਤੀ, ਹਾਂ ਮਿੱਤਰ ਨੂਹ ਦੀਆਂ ਬੇਟਿਆਂ ਓਏ ਜ਼ਿੱਦ ਕੀਤੀ ਤੇ ਡੁੱਬ ਮਰੇ ਨੇ ਛੱਡ ਹੂੰ ਟਕਾਣਿਆਂ ਐਨੂੰ ਹਾਬੀਲ ਕਬੀਲ ਦਾ ਜੰਗ ਹੋਇਆ ਹੋ ਤੇ ਛੱਡ ਗਏ ਪੈਗੰਬਰੀ ਓਏ ਬਾਣਿਆਂ ਨੂੰ। ਹਬੀਲ ਕਬੀਲ ਦਾ ਜੰਗ ਹੋਇਆ, ਹਾਂ ਕਤਲ ਕਰਨ ਦਾ ਤਰੀਕਾ ਜਿਹੜਾ ਨਾ, ਹਬੀਲ ਕਬੀਲ ਲੜੇ ਹੂੰ ਇੱਕ ਔਰਤ ਦੇ ਮਸਲੇ ਤੋਂ, ਹੂੰ ਤੇ ਕਬੀਲ ਨੇ ਹਬੀਲ ਨੂੰ ਕਤਲ ਕੀਤਾ ਹੈ। ਉਦੋਂ ਤੂੰ ਜਿੰਨਾ ਵੀ ਕਤਲਾਂ ਦਾ ਗੁਨਾਹ ਨਾ ਇਹ ਕਬੀਲ ਤੇ ਜਾ ਕੇ ਪੈਣਾ ਵਾ। ਉਹਨੇ ਤਰੀਕਾਕਾਰ ਦੱਸਿਆ ਦੱਸਿਆ ਕਤਲ ਕਰਨ ਦਾ। ਹੂੰ ਫਿਰ ਯਾਕੂਬ ਦੇ ਪੁੱਤਰਾਂ ਓਏ ਜ਼ੁਲਮ ਕੀਤਾ ਤੇ ਸੁਣਿਆ ਹੋਸੀ ਯੂਸਫ ਦਿਆਂ ਓਏ ਭਾਣਿਆਂ ਨੂੰ ਅਜ਼ਰਾਈਲ ਸਿਰ ਉੱਤੇ ਓਏ ਕੂਰਦਾ ਏ ਹੋ ਤੇ ਛੱਡ ਚੱਲਣਾ ਓਏ ਤੰਬੂਆਂ ਤਾਣਿਆਂ ਵਾਹ, 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 ਵਾਹ। ਨੂੰ ਸਾਚਾ ਸਾਚਾ ਵਾਹ ਵਾਹ ਮਾਰੇ ਨੀਂਦਰਾਂ ਦੇ ਨਹੀਂ ਓਏ ਤਾਬ ਹੁੰਦੇ ਤੇ ਰਹੀਆਂ ਹਸਰਤਾਂ ਨੀਂਦ ਸਤਾਣਿਆਂ ਐਨੂੰ ਏ ਰਾਂਝੇ ਹੀਰ ਨੂੰ ਬਨ ਲੈ ਟੁਰੇ ਖੇੜੇ ਹੋ ਤੇ ਦੋਵੇਂ ਰੋਂਦੇ ਈ ਓਏ ਵਕਤ ਵਿਆਣਿਆ ਐਨੂੰ ਕਿਆ ਬਾਤ, ਕਿਆ ਬਾਤ। ਵਾਹ ਵਾਹ
ਤੇ ਕਿਸੇ ਤਤੜੇ ਵਕਤ ਸੀ ਵੇਨਿਓ ਲਗਾਓ ਤੇ ਅਸਾਂ ਬੀਜੀ ਆਈ ਭੁੰਨਿਆ ਓਏ ਦਾਣਿਆਂ ਐਨੂੰ ਸਾਢੇ 3 ਹੱਥ ਮਿਲਖ ਜ਼ਮੀਨ ਤੇਰੀ ਤੇ ਵਾਰਸ ਵੜੇ ਕਿਉਂ ਐਡੇ ਵਲਾਣਿਆ ਐਨੂੰ ਕਿੱਥੇ ਗੱਲ ਲਿਆ ਕੇ ਮੁਕਾਈ ਆ ਕੀ ਬਾਤ ਆ ਹਰ ਮਰਨ ਵਾਲੇ ਬੰਦੇ ਦੀ ਕਬਰ ਦਾ ਥਾਂ 3.5 ਹੱਥ ਭਾਵੇਂ ਉਹ ਕਿੱਡਾ ਵੀ ਜਵਾਨ ਹੈ ਜੇ ਬੱਚਾ ਹੈ ਉਹਦੇ 3.5 ਹੱਥ ਮਰਨ ਵਾਲੇ ਦੀ 3.5 ਹੱਥ ਮਿਲਕ ਜ਼ਮੀਨ ਤੇਰੀ ਵਾਰਸ ਵੜੇ ਕਿਉਂ ਐਡ ਬਲਾਣਿਆ ਤੇ ਇਸ ਤੋਂ ਵੱਡੀ ਕਿਹੜੀ ਗੱਲ ਕੀਤੀ ਵੀ ਮਿਸਾਲ ਕੈਸੀ ਦੇ ਕੇ ਸਮਝਾਇਆ ਵੀ ਜੇ ਭੁੱਜੇ ਦਾਣੇ ਤਾਂ ਬੀਜ ਬੈਠਾ ਹੁੰਦਾ ਹਾਂਜੀ ਹਾਏ 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 ਏਡੀ ਗਫਲਤ ਜੀ ਵਾਹ 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 ਮੈਂ ਨਾ ਤੁਹਾਨੂੰ ਦੱਸ ਸਕਿਆ ਇਹ ਵਕਤ ਥੋੜਾ ਸੀ ਤੁਸੀਂ ਵੀ ਇਸ ਮੌਜੂਦ ਤੇ ਗੱਲ ਨਾ ਲਿਆਂਦੀ ਮੈਂ ਜਦੋਂ ਕਿਤਾਬ ਪੜ੍ਹਨੀ ਮੈਨੂੰ ਕੋਈ ਸ਼ੌਕ ਨਹੀਂ ਸੀ ਅੱਛਾ ਸਾਡੇ ਕੋਲ ਸ਼ਾਹਕੋਟ ਬਾਬਾ 9 ਲੱਖ ਹਜ਼ਾਰੀ ਸਨ 60 ਦੀ ਗੱਲ ਹੈ ਅੱਛਾ ਮੇਲਾ ਵੇਖਣ ਚਲ ਗਏ ਉੱਥੇ ਸਟਾਲ ਲੱਗਾ ਕਿਤਾਬਾਂ ਦਾ ਮੈਂ ਨਾ ਹੀਰ ਰਾਂਝਾ ਸੋਹਣੀ ਮਹੀਂਵਾਲ ਮਿਰਜ਼ਾ ਸਾਹਿਬਾਂ ਜੇ ਵੋ ਰਾ ਪਰਾ ਕਈ ਕੁਛ ਮੈਂ ਕਿਤਾਬ ਵਰਕਾ ਫੋਲਿਆ ਨਾ ਉਹਦੇ ਉੱਤੇ ਲਿਖਿਆ ਇਹ ਕੁਰਾਨ ਮਜੀਦ ਦੇ ਮੈਨੀ ਨੇ ਜਿਹੜੇ ਬੋਲ ਮੀਏ ਵਾਰੇ ਸ਼ਾਹ ਦੇ ਨੇ ਬਾਹਰ ਦੇ ਪਾਸੇ ਹੀਰ ਰਾਂਝੇ ਦੀ ਤਸਵੀਰ ਮੇਰੇ ਦਿਮਾਗ ਨੂੰ ਸੱਟ ਵੱਜੀ ਕਿ ਵੀ ਬਾਹਰਲੇ ਪਾਸੇ ਇੱਕ ਕੁੜੀ ਤੇ ਮੁੰਡਾ ਖਲੋਤਾ ਉਹ ਡੰਡਾ ਬੰਦੇ ਦੇ ਹੱਥ 'ਚ ਰਾਂਝੇ ਦੇ 'ਚ ਖੁੰਡਾ ਹਾਂ ਤੇ ਇਹ ਕੋਲ ਕੁੜੀ ਖਲੋਤੀ ਤੇ ਵਿੱਚ ਇਹਦੇ ਲਿਖਿਆ ਕੁਰਾਨ ਮਜੀਦ ਦੇ ਮੈਨੀ ਨੇ ਜਿਹੜੇ ਬੋਲ ਮੀਏ ਵਾਰੇ ਸ਼ਾਹ ਦੇ ਇਹ ਕੀ ਚੱਕਰ ਹੋ ਇਹ ਕੀ ਗੱਲ ਹੋਈ ਇਹ ਕੀ ਗੱਲ ਹੋਈ ਹੈਰਾਨ ਹੋ ਗਿਆ ਮੈਂ ਇਹ ਉੱਤੇ ਪਹਾੜੀ ਦੇ ਬੜੇ ਦੇਖਿਆ ਨਹੀਂ ਜੀ ਮੈਂ ਵਰਕਾ ਪਲਟਿਆ ਵਿੱਚ ਨਹੀਂ ਐਵੇਂ ਮੈਂ ਕਿਹਾ ਪਹਾੜੀ ਤੇ ਜਾ ਕੇ ਪਰਚੇ ਸੀ ਹੇਠੇ ਪਈਆਂ ਨਹੀਂ ਥੱਲੇ ਪਈਆਂ ਸੀ ਥੱਲੇ ਪਈਆਂ ਬੜਾ ਪਰੇਸ਼ਾਨ ਹੋਇਆ ਮੇਰੇ ਨਾਲ ਨਾ ਜੀ ਇਹ ਬਰਖਰਦਾਰ ਜਾਣਦੇ ਕੁਛ ਇਹਨਾਂ ਨੇ ਵੇਖਿਆ ਉਹਨਾਂ ਇੱਕ ਦਾ ਸੀ ਕਰਤਾਰਾ ਅੱਛਾ ਬਹੁਤ ਹੋ ਗਿਆ ਉਹਨੂੰ ਮੈਂ ਕਿਹਾ ਭਾਊ ਇਹ ਕਿਤਾਬ ਮੈਨੂੰ ਲੈ ਦੇ ਉਹ ਮੈਨੂੰ ਕਹਿਣ ਲੱਗਾ ਕਿਹੜੀ ਆ ਮੈਂ ਕਿਹਾ ਹੀਰ ਰਾਂਝਾ ਉਹਨੇ ਕਿਹਾ ਘਰ ਪਈ ਆ ਤੈਨੂੰ ਮੈਂ ਦਊਂਗਾ ਮੈਂ ਕਿਹਾ ਨਹੀਂ ਮੈਂ ਸਫਾ ਯਾਦ ਰੱਖਿਆ ਵੀ ਇਹ ਕਿੱਥੇ ਲਿਖਿਆ ਲੋ ਜੀ ਉਹਨੇ ਮੇਰੇ ਨਾਲ ਵਾਅਦਾ ਕਰ ਲਿਆ ਵੀ ਘਰ ਹੈ ਸਹੁੰ ਵੀ ਖਾ ਗਿਆ ਜਿਹੜਾ ਨਾ ਛੇਤੀ ਸਹੁੰ ਨਹੀਂ ਖਾਂਦਾ ਜਦੋਂ ਉਹਨੇ ਸਹੁੰ ਖਾਧੀ ਨਾ ਮੈਨੂੰ ਯਕੀਨ ਆ ਗਿਆ ਕਿ ਗੱਲ ਸੱਚੀ ਆ ਠੀਕ ਹੈ ਮੈਂ ਘਰ ਆਇਆ ਜਨਾਬਲੀ ਉਹਨੂੰ ਮੈਂ ਕਿਹਾ ਵੀ ਭਾਊ ਲਿਆ ਕਿਤਾਬ ਉਹ ਕਿਤਾਬ ਕੱਢ ਕੇ ਲਿਆ ਮੈਂ ਸਫਾ ਕੱਢਿਆ ਵਾਕਿਆ ਉਹ ਤੇ ਵੀ ਲਿਖਿਆ ਕੁਰਾਨ ਮਜੀਦ ਦੇ ਮੈਨੀ ਨੇ ਮੈਂ ਪੜ੍ਹਨੇ ਸ਼ੁਰੂ ਕਰ ਅੱਛਾ ਪੜ੍ਹਦਾ ਰਿਹਾ ਇੱਕ ਰਦੀਫ ਪੜ੍ਹਾਂ ਚੌਰੀ ਸਾਹਿਬ ਵਿੱਚ ਬੜੀ ਦਿਲਚਸਪੀ ਅਗਲਾ ਪੜ੍ਹਾਂ ਤੇ ਉਸ ਤੋਂ ਬਾਅਦ ਅਗਲਾ ਪੜ੍ਹਾਂ ਤੇ ਉਸ ਤੋਂ ਬਾਅਦ ਮੈਨੂੰ ਲੱਗ ਗਈ ਬਿਮਾਰੀ ਪੜ੍ਹਨ ਦੀ ਪੜ੍ਹਨ ਡਿਆ ਪਿਆ ਬਸ ਕਦੀ ਪੜ੍ਹ ਲੈਣੀ ਕਦੀ ਨਾ ਪੜ੍ਹਨੀ ਫਿਰ ਇੱਕ ਮੈਨੂੰ ਬਜ਼ੁਰਗ ਮਿਲਿਆ ਗੁਜਰਾਤ ਦਾ ਅੱਛਾ ਉਹਦੀ ਡਿਊਟੀ ਸੀ ਬਾਬਾ 9 ਲੱਖ ਹਜ਼ਾਰੀ ਅਸੀਂ ਵੇਰਣਾ ਜੋੜਿਆ ਹੋਇਆ ਸਰਗੀ ਦਾ ਟਾਈਮ ਸਾਡੇ ਉਦੋਂ ਪਿੰਡ 'ਚ ਪਹਿਲੇ ਹਾਜੀ ਨੇ ਜਾਣਾ ਸੀ ਤੇ ਮੈਨੂੰ ਨਾਤ ਦਾ ਬੜਾ ਸ਼ੌਕ ਸੀ ਅੱਛਾ ਮੈਂ ਕਿਹਾ ਨਾ ਤਾਂ ਪੜਾਂਗੇ ਅੱਛਾ ਭਲਾ ਵਕਤ ਸੀ ਸਨ 60 ਦੀ ਗੱਲ ਵਾਹ ਵਾਹ ਲਓ ਜੀ ਅਸੀਂ ਨਾ ਕੋਈ ਘੜੀ ਨਾ ਟਾਈਮ ਹਾਂ 12 ਵਜੇ ਜਾ ਕੇ ਵੇਲਣਾ ਜੋੜ ਲਿਆ ਕੋਈ 2 ਦਾ ਟਾਈਮ ਹੋਇਆ ਨਾ ਤੇ ਇੱਕ ਬੰਦਾ ਆਵੇ ਤੁਰਿਆ ਦੇ ਖੜਲ 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 ਉਹ ਬੰਦਾ ਮੇਰੇ ਨਾਲ ਜਿਹੜਾ ਸੀ ਭਾਈ ਮੇਰਾ ਕਹਿਣ ਲੱਗਾ ਵੀ ਚੋਰ ਆ ਗਏ ਨਾ ਢੱਗੇ ਖੋਣੇ ਹਾਂ ਉਹ ਜਿਸ ਵੇਖਿਆ ਮੈਂ ਉਦੋਂ ਹਲਕਾ ਸੀ ਪੜ੍ਹਦਾ ਸੀ 7ਵੀਂ 8ਵੀਂ 'ਚ ਉਹਨੇ ਮੈਨੂੰ ਖੁੱਡਣ ਜਿਹਾ ਫੜਾਤਾ ਉਹਦੇ ਕੋਲ ਕੁਹਾੜੀ ਸੀ ਅੱਛਾ ਅਸੀਂ ਅਜੇ ਗੁੜ ਗੜ ਕੋਈ ਨਹੀਂ ਕੱਢਿਆ ਹਾਂ ਉਹ ਜਦੋਂ ਵੇਖਿਆ ਧਿਆਨ ਨਾਲ ਤੇ ਬੰਦਾ ਇੱਕ ਹੀ ਤੇ ਟੱਲ ਟੂਲ ਉਹਦੇ ਪਾਏ ਹੋਏ ਅੱਛਾ ਜਵਾਨੀ ਦੀ ਉਮਰ ਪੂਰੀ ਹਾਂ ਆਣ ਕੇ ਬਹਿ ਗਿਆ ਨਾ ਉਹ ਬੋਲੇ ਨਾ ਕੂਵੇ ਗੁੜ ਤੇ ਨਿਕਲਿਆ ਕੋਈ ਨਹੀਂ ਸੁਰਿਆ ਸਾਹਿਬ ਹਾਂ ਸਮਝ ਦਿਓ ਗੰਨਾ ਉਹਨੇ ਕੋਈ ਨਹੀਂ ਚੁੱਪਿਆ ਰੋ ਉਹਨੇ ਨਹੀਂ ਪੀਤੀ ਅੱਛਾ ਬਹਿ ਕੇ ਅੱਗ ਬਾਲਤੀ ਸੇਕ ਕੇ ਨੇ ਤੇ ਤੁਰ ਪਿਆ ਉੱਥੋਂ ਨਾ ਸਾਡੇ ਕਬਰਸਤਾਨ ਨਾਲ ਹੀ ਥੋੜੇ ਅੱਗੇ ਜਾ ਕੇ ਫੇਰ ਮੁੜਿਆ ਆ ਮੈਨੂੰ ਕਹਿਣ ਲੱਗਾ ਕਾਕਾ ਇਹ ਜਿਹੜੀ ਤੂੰ ਕਿਤਾਬ ਪੜ੍ਹਦਾ ਇਹਨੂੰ ਨਾ ਪੜ੍ਹ ਹਾਂ ਨਾ ਕੋਈ ਵਾਕਫ ਨਾ ਲੈਣਾ ਨਾ ਦੇਣਾ ਹਾਂ ਮੈਂ ਕਿਹਾ ਜੀ ਕਿਤਾਬ ਦਾ ਮੈਨੂੰ ਸ਼ੌਕ ਬੜਾ ਉਹਨੇ ਕਿਹਾ ਸ਼ੌਕ ਮੈਂ ਕਿਹਾ ਉਹਨੇ ਕਿਹਾ ਲੈ ਫਿਰ ਤੂੰ ਪੜ੍ਹ ਜਾਏਗਾ ਸਾਰੀ ਅੱਛਾ ਵਾਹ ਮੁੜ ਕੇ ਉਹ ਮੈਨੂੰ ਮਲੰਗ ਨਹੀਂ ਮਿਲਿਆ ਕੋਈ 40 ਸਾਲ ਹਾਏ ਫਿਰ ਮੇਰੇ ਕੋਲ ਇੱਕ ਠੇਕਾ ਆਇਆ ਕੋਲਡੀ ਲਵਾਰਾਂ ਅੱਛਾ ਸਿਆਲਕੋਟ 'ਚ ਉੱਥੇ ਉਹ ਫਿਰ ਮੈਨੂੰ ਮਿਲਿਆ
ਤੇ ਬੁਰੜਾ ਹੋਇਆ, ਉਹਦੇ ਇੱਥੇ ਨਿਸ਼ਾਨ ਸੀ ਚੰਦ ਤਾਰਾ ਜਿਹਾ ਬਣਿਆ ਜ਼ਖਮ ਦਾ। ਅੱਛਾ ਫਿਰ ਉਹਨੂੰ ਮੈਂ ਪਛਾਣਿਆ, ਫਿਰ ਉਹਨੇ ਫਿਰ ਮੈਨੂੰ ਗੱਲ ਸੁਣਾਈ। ਉਹਨੇ ਕਿਹਾ ਮੇਰੀ ਡਿਊਟੀ ਸੀ ਉੱਥੇ ਉਸ ਇਲਾਕੇ 'ਚ ਬਾਬਾ 9 ਲੱਖ ਹਜ਼ਾਰੀ ਏਰੀਆ। ਸੁਭਾਨ ਅੱਲਾ। ਇਹ ਉਹਦੀ ਜੇ ਸਹੀ ਪੁੱਛੋ ਨਾ ਤਾਂ ਉਹਦੀ ਦੁਆ ਦੇ ਨਾਲ ਹੀ ਆ, ਬਾਕੀ ਮੇਰੀ ਐਡੀ ਕਰਤੂਤ ਕੋਈ ਨਹੀਂ ਹੈਗੀ। ਮੈਂ ਤੁਹਾਨੂੰ ਵਾਹ ਵਾਹ ਰਦੀਫ ਤੁਹਾਨੂੰ ਉਹ ਸੁਣਾਉਂਦੇ ਆ ਜਿਹੜਾ ਮੈਂ ਸ਼ੇਰ ਪੜਿਆ ਜਿੱਥੋਂ ਮੈਨੂੰ ਇਹ ਚਿਟਕ ਲੱਗੀ। ਚਿਟਕ ਨਾ ਅੱਛਾ ਟਕ ਵਾਹ ਵਾਹ ਉਹ ਵੀ ਕਾਦੀ ਤੇ ਹਾਂ ਮਤਲਬ ਇਹ ਹੀਰ ਦਾ ਹੀ ਆ, ਅੱਛਾ ਉਹ ਜਿੱਥੋਂ ਇਸ਼ਕ ਦੀ ਚਿੰਗਾਰੀ ਲੱਗੀ ਆ ਜਿੱਥੋਂ ਲੱਗੀ। ਹੀਰ ਫੇਰ ਬੋਲੀ ਮੀਆਂ ਕਾਜ਼ੀ ਆਵੇ ਤੂੰ ਤੇ ਸੁਣੀ ਨਾਰੇ ਮੇਰੀ ਆ ਦੇਵੇ ਧੱਕੋ ਧੱਕੀ ਨਿਕਾਹ ਪੜਾਉਂਦਾ ਸੀ ਵਾਹ ਨਾ। ਵਾਹ ਵਾਹ ਉਥੇ ਪੀਰ ਵਾਰੇ ਸ਼ਾਹ ਸਾਹਿਬ ਇਹ ਫਰਮਾਇਸ਼ ਵੀ ਇੱਥੋਂ ਹੀ ਆਈ ਹੈ ਤਾਏ ਹਾਂਜੀ ਮੈਨੂੰ ਪਤਾ ਮੈਂ ਆਹੋ ਜਿੱਤੇ ਕੈਦੋ ਸਿਰ ਲੱਗਦਾ ਸੀ ਉਹਦਾ ਉੱਤੇ ਤੁਰ ਪਿਆ ਹੁਣ। ਹੀਰ ਫੇਰ ਬੋਲੀ ਮੀਆਂ ਕਾਜ਼ੀ ਆਵੇ ਤੂੰ ਤੇ ਸੁਣੀ ਨਾਰੇ ਮੇਰੀ ਆਹਦੇ ਵੇ ਜਿਹੜੇ ਰੱਬ ਦੇ ਨਾਮ ਤੇ ਮਹਿਬ ਹੋਏ ਮਨਜ਼ੂਰ ਖੁਦਾ ਦੇ ਰਾਹ ਦੇ ਵੇ ਜਿਹੜੇ ਰੱਬ ਦੇ ਨਾਂ ਤੇ ਉਹ ਅੱਲਾ ਨੂੰ ਮਨਜ਼ੂਰ ਸੀ ਤੇ ਤਾਦੋਂ ਲੱਗੇ ਆ, ਤਦ ਲੱਗੇ ਆ ਮਹਿਬ ਹੋਏ ਲੱਗਣਾ ਵਾਹ ਵਾਹ ਮਨਜ਼ੂਰ ਖੁਦਾ ਦੇ ਰਾਹ ਦੇ। ਮਨਜ਼ੂਰੀ ਉੱਥੋਂ ਹੀ ਹੈ। ਜਿੰਨਾ ਸਿਦਕ ਯਕੀਨ ਤਹਿਕੀਕ ਕੀਤੇ ਮਕਬੂਲ ਦਰਗਾਹ ਅੱਲਾ ਦੇ ਵੇ ਜਿੰਨਾ ਇੱਕ ਦਾ ਨਾਮ ਦਰੁਸਤ ਕੀਤਾ ਉਹਨਾਂ ਫਿਕਰ ਹੁੰਦੇ ਛਿੜੇ ਇਕਾਦ ਵੇ ਵਾਹ 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 ਜਿੰਨਾ ਕੌਮ ਤੇ ਧਰਮ ਈਮਾਨ ਛੱਡੇ, ਹਾਂ ਜਿੰਨਾ ਕੌਮ ਤੇ ਤਰਮਾ ਹੀ ਇੱਥੇ ਜਨਾਬ ਅਲੀ ਜਲਾਇਆ ਅਗਲੇ ਪਿੰਡ ਜਾ ਕੇ ਮੈਂ ਸੈਯਦ ਆ ਉਹਨਾਂ ਦੀ ਗੱਲ ਬਾਰੇ ਸ਼ਾ ਕਹਿ ਰਿਹਾ। ਆਏ ਜਿੰਨਾ ਕੌਮ ਤੇ ਗੱਲ ਸਮਝ ਆ ਰਹੀ ਵਾਹ ਵਾਹ ਜਿੰਨਾ ਕੌਮ ਤੇ ਧਰਮ ਈਮਾਨ ਛੱਡੇ ਲਾਇਕ ਹੋਏ ਉਹ ਨਰਕ ਦੀ ਹਾਂ ਭਾ ਦੇ ਵੇ ਆਸ਼ਕ ਰੱਬ ਦੇ ਨੇਕੀਆਂ ਹੋਏ ਵਿੱਚ ਸ਼ਾਗਲ ਤੇ ਨੇੜੇ ਢੁਕਦੇ ਨਹੀਂ ਗੁਨਾਹ ਦੇ ਵੇ ਸੁਭਾਨ ਅੱਲਾ। ਆਸ਼ਕ ਰੱਬ ਦੇ ਨੇਕੀਆਂ ਵਿੱਚ ਸ਼ਾਗਲ ਮਸ਼ਗੂਲ ਆ, ਜਿਵੇਂ ਮਿਸ਼ਕੇਜਾ ਭਰਿਆ ਹੋਇਆ ਇਸ ਤਰ੍ਹਾਂ ਨੇਕੀਆਂ ਨਾਲ ਭਰੇ ਹੋਇਆ, ਨੇੜੇ ਢੁਕਦੇ ਨਹੀਂ ਗੁਨਾਹ ਦੇ। ਵਾਹ 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 ਜੀ ਵਾਹ। ਫਿਰ ਉਹਨੇ ਕਿਹਾ ਇਸ ਦਮ ਦਾ ਪਤਾ ਕੀ ਜੀਵਨੇ ਦਾ। ਹਾਂ ਹੀਰ ਕਹਿ ਰਹੀ ਆ ਹਾਂ ਇਸ ਦਮ ਦਾ ਪਤਾ ਕੀ ਜੀਵਨੇ ਦਾ ਇਹ ਤੇ ਤਬਿਆ ਪੁਤਲੇ ਹਾਂ ਸਾਦੇ ਵੇ ਰੱਬ ਬਖਸ਼ ਲੈਸੀ ਉਹਨਾਂ ਬੰਦਿਆਂ ਨੂੰ ਤੇ ਜਿਹੜੇ ਹੁਕਮ ਮੰਨਣ ਬਾਰਗਾਹ ਦਾ ਵੇ। ਸੁਭਾਨ ਅੱਲਾ। ਗੱਲ ਇੰਨੀ ਕਿ ਇਸ ਦਮ ਦਾ ਪਤਾ ਕਿ ਜੀਵਨੇ ਨੂੰ ਇਹ ਜਿਹੜਾ ਪੁਤਲਾ ਹੈ ਨਾ ਇਹ ਸਾਹ ਦੇ ਨਾਲ ਆ, ਅਗਰ ਸਾਹ ਨਹੀਂ ਹਾਂ ਤੇ ਡਰਾਉਣਾ ਬੰਦਾ ਬਿਨਾਂ ਰੂਹ ਦੇ ਉਹ ਬੰਦਾ ਡਰਾਉਣਾ ਨਾ ਹੱਥ ਨਹੀਂ ਮੁੜ ਕੇ ਲਾਉਂਦੇ ਜਿਹੜਾ ਕਮਾਈ ਕਰਕੇ ਖਵਾਉਂਦਾ ਚਲਾਉਂਦਾ ਹੈ। ਰੱਬ ਬਖਸ਼ ਲਈ ਸੀ ਉਹਨਾਂ ਬੰਦਿਆਂ ਨੂੰ ਜਿਹੜੇ ਹੁਕਮ ਮੰਨਣ ਬਾਰਗਾਹ ਦਾ। ਸੁਭਾਨ ਅੱਲਾ। ਫਿਰ ਜਿਹੜੇ ਵੱਡੀਆਂ ਖਾ ਕੇ ਹੱਕ ਰੋੜਨ ਜੋ ਚੱਲ ਰਿਹਾ ਅੱਜ ਕੱਲ, ਕਿਸੇ ਦਾ ਹੱਕ ਆ ਰਿਸ਼ਵਤ ਲੈ ਕੇ ਤੇ ਉਹਦੇ ਹੱਕ 'ਚ ਕਰਤਾ। ਹਾਂ ਪੀਰ ਸਾਹਿਬ ਲਿਖ ਰਿਹਾ
ਜਿਹੜੇ ਵੱਡੀਆਂ ਖਾ ਕੇ ਵੇ ਹੱਕ ਰੋੜਨ ਉਹ ਤੇ ਚੋਰ ਚੱਕੜੇ ਰਾਹ ਦੇ ਵੇ ਇਕਰਾਨ ਮਜੀਦ ਦੇ ਮੈਨੀ ਨੇ ਹੋ ਤੇ ਜਿਹੜੇ ਬੋਲ ਮੀਏ ਵਾਰਿਸ ਸ਼ਾਹ ਦੇ ਵੇ ਅੱਛਾ ਜੀ ਬਾਬੇ ਵਾਰਿਸ ਸ਼ਾਹ ਨੇ ਮੋਤੀ ਪਰੋ ਫਿਰ ਕਾਜੀ ਕਹਿ ਰਿਹਾ ਤੂੰ ਆਲਮਾ ਦੇ ਨਾਲ ਤਕਰਾਰ ਕਰਦੀ ਹੈ ਕਾਜੀ ਕੀ ਕਹਿ ਰਿਹਾ ਆਲਮਾ ਦੀ ਬਾਤ ਹੋ ਰਹੀ ਵਾਰਿਸ ਸ਼ਾਹ ਨੇ ਆਲਮਾ ਦੀ ਮੌਲਵੀਆਂ ਦੀ ਗੱਲ ਨਹੀਂ ਸਭ ਲਿਖੀ ਆਲਮਾ ਦੀ ਬਾਤ ਆਲਮਾ ਦੀ ਗੱਲ ਲਿਖੀ ਹੈ ਕਾਜੀ ਜਿਹੜਾ ਸ਼ਮਸੁਦੀਨ ਗੱਲ ਲਿਖਣ ਵਾਲੇ ਦੀ ਕਰੋ ਹਾਂ ਲਿਖਾਰੀ ਦੀ ਲਿਖਾਰੀ ਉਹਨੇ ਹਵਾਲਾ ਦਿੱਤਾ ਤਸ਼ਬੀਹ ਦਿੱਤੀ ਆਲਮਾ ਦੀ ਹੀਰ ਨੂੰ ਕਹਿਣ ਲੱਗਾ ਮੈਂ ਤੇਰਾ ਉਸਤਾਦ ਵੀ ਹਾਂ ਆਲਮ ਵੀ ਹਾਂ ਤੂੰ ਮੇਰੇ ਨਾਲ ਤਕਰਾਰ ਕਰਦੀ ਹਾਂ ਫਿਰ ਕੀ ਲਿਖਿਆ ਵਾਰਿਸ ਸ਼ਾਹ ਨੇ ਮੌਲਵੀ ਸ਼ਮਸੁਦੀਨ ਕਹਿ ਰਿਹਾ ਹੀਰ ਨੂੰ ਕਰੇ ਆਲਮ ਨਾਲ ਜਵਾਬ ਸਾਵਾਂ ਨਾ ਮਾਕੂਲ ਮਜਹੂਲ ਮਰਤਦ ਹੀਰੇ ਦੇਖਣੇ ਆਲਮਾਂ ਦਾ ਜ਼ਿਆਰਤ ਨਬੀ ਦੀਏ ਹੋ ਜਿਹੜੇ ਹੁਣ ਮੁਨਕਰ ਸੁਰਦ ਹੀਰੇ ਵਾਹ ਵਾਹ ਦੇਖਣੇ ਆਲਮਾਂ ਦਾ ਕਿਹੜੇ ਆਲਮਾਂ ਦੀ ਬਾਤ ਕੀਤੀ ਹੈ ਕਿ ਜਿਨ੍ਹਾਂ ਨੇ ਨਬੀ ਦੀ ਹਦੀਸ ਤੇ ਐਨ ਮੁਤਾਬਕ ਅਮਲ ਕੀਤਾ ਤੇ ਤਬਲੀਗ ਕੀਤੀ ਹੈ ਉਹਨਾਂ ਆਲਮਾਂ ਦੀ ਬਾਤ ਕੀਤੀ ਹੈ ਉਹਨੇ ਕਿਹਾ ਜਦੋਂ ਜੋ ਨਬੀ ਨੇ ਤਬਲੀਗ ਕੀਤੀ ਹੈ ਉਸ ਸ਼ਰੀਅਤ ਦੇ ਉੱਤੇ ਜਿਹੜੇ ਬੰਦੇ ਚੱਲਦੇ ਆ ਉਹਨਾਂ ਨੂੰ ਜਿਹੜਾ ਦੇਖਣਾ ਨਾ ਸਮਝੋ ਕਿ ਨਬੀ ਦੀ ਤਰਕ ਹੋ ਜਿਨ੍ਹਾਂ ਨੇ ਨਬੀ ਦੀ ਤਬਲੀਗ ਦੇ ਉੱਤੇ ਨਬੀ ਦੀ ਹਦੀਸਾਂ ਦੇ ਉੱਤੇ ਅਮਲ ਕੀਤਾ ਕੰਮ ਨਬੀਆਂ ਵਾਲਾ ਨਾ ਗੱਲ ਸਮਝ ਆਈ ਕਿ ਨਹੀਂ ਹਾਂ ਬਿਲਕੁਲ ਜਿਹੜੇ ਹੁਣ ਮੁਨਕਰ ਸੁਰਦ ਹੀਰੇ ਫਿਰ ਅੱਗੋਂ ਉੱਚਾ ਕੋਟ ਹੈ ਸ਼ਰਾ ਮੁਹੰਮਦੀ ਦਾ ਹਾਂ ਬੇਸ਼ੱਕ ਨਬੀ ਦੀ ਅਦਾਲਤ ਸਭ ਤੋਂ ਉੱਚੀ ਹੈ ਬੇਸ਼ੱਕ ਉੱਚਾ ਕੋਟ ਹੈ ਸ਼ਰਾ ਮੁਹੰਮਦੀ ਦਾ ਲਿੰਗ ਤੋੜ ਸਾਂ ਟਪਨਾ ਹੱਦ ਹੀਰੇ ਆਪ ਗਫਲਤਾਂ ਦੇ ਨੀ ਵਿੱਚ ਡੁੱਬੀਏ ਤੂੰ ਵਾਹ ਜੀ, ਤੇ ਖੂ ਘੱਤ ਕੇ ਗਾਲੀਓ ਨੀ ਜਦ ਹੀਰੇ ਤੇ ਜਿਨ੍ਹਾਂ ਨਸ ਹਦੀਸ ਤੂੰ ਤਰਕ ਕੀਤੀ ਹਾਂ ਨਸ ਕੁਰਾਨ ਹਦੀਸ ਨਬੀ ਦੀ ਜਿਨ੍ਹਾਂ ਤਰਕ ਕਰਤੀ ਛੱਡ ਦਿੱਤੀ ਉਹਨਾਂ ਦੀ ਗੱਲ ਕਰ ਰਿਹਾ ਮੌਲਵੀ ਹੀਰ ਨੂੰ ਕਹਿ ਰਿਹਾ ਜਿਨ੍ਹਾਂ ਨਸ ਹਦੀਸ ਤੂੰ ਨੀ ਤਰਕ ਕੀਤੀ ਉਹ ਤੇ ਖਾਸ ਮਰਦੂਦ ਅਸ਼ਦ ਹੀ ਰੇ ਸ਼ਰਾ ਨਬੀ ਤੂੰ ਜਾਨ ਕੁਰਬਾਨ ਕੀਤੀ ਹੋ ਤੇ ਸੀਸ ਕਟਿਆ ਈਸ਼ਾ ਸਰਮਦ ਹੀਰੇ ਤੇ ਜਿੰਨਾ ਸ਼ਰਾ ਨਬੀ ਵੱਲੋਂ ਮੂੰਹ ਮੋੜੇ ਜੀ ਜੀ ਹਾਜੀ ਸਾਹਿਬ ਕਹਿ ਰਿਹਾ ਜਿੰਨਾ ਸ਼ਰਾ ਨਬੀ ਵੱਲੋਂ ਨੀ ਮੂੰਹ ਮੋੜੇ ਤੇ ਰੋਜ਼ ਹਸ਼ਰ ਹੋਸਣ ਸ਼ਕਲ ਬਦ ਹੀ ਰੇ ਵਾਰਸ ਸ਼ਾਹ ਕੀ ਮੂੰਹ ਵਖਾਵਸੇ ਤੂੰ
ਤੇ ਜਦੋਂ ਪੌਸੀ ਹਜ਼ੂਰ ਦੀ ਨੀ ਸਦ ਹੀ ਰੇ ਜਦੋਂ ਨਬੀ ਦਾ ਦਰਬਾਰ ਲੱਗਾ ਹੋਏਗਾ ਦਰਬਾਰ ਵਾਲੀ ਜਦੋਂ ਪੱਲੇ ਕੁਛ ਨਹੀਂ ਤੇ ਕੀ ਮੂੰਹ ਹੀਰ ਨੇ ਕੀ ਜਵਾਬ ਦਿੱਤਾ ਫਿਰ? ਹੀਰ ਆਖਦੇ ਮੀਆਂ ਏ ਕਾਜ਼ੀਆਂ ਵੇ ਤੇ ਤੱਕੋ ਤਿੱਕੀ ਨਾ ਪੜੀ ਤਾਂ ਮੇਰਾ ਨਕਾਉ ਮੇਰਾ ਪਹਿਲੇ ਰੋਜ਼ ਮੈਂ ਇਸ਼ਕ ਦੇ ਵੇ ਲੜ ਲੱਗੀ ਹੋ ਤੇ ਰੱਬ ਬਖਸ਼ਿਆ ਕੁੱਲ ਗੁਨਾਹ ਮੇਰਾ ਵਾਹ 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 ਜ਼ੁਲਮ ਜੋਗਿਆ ਕਾਜ਼ੀਆ ਵੇ ਨਾਲ ਖੇੜੇ ਤੇ ਪਾਈ ਮੂਲ ਨਹੀਂਓ ਬੱਦੋ ਗਾ ਮੇਰਾ ਐ ਮੂਸਾ ਵਾਂਗ ਰੰਜਟੜੇ ਵੇ ਚਾਰ ਮੱਜੀ ਹੋ ਹੱਕ ਮੈਰ ਵੀ ਛੱਡਿਆ ਵੇਲਾ ਮੇਰਾ ਵਾਹ 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 ਅੱਗੇ ਉਹਨੇ ਕਿਹਾ ਹੂੰ ਹੱਕ ਮੈਰ ਵੀ ਛੱਡਿਆ ਲਾ ਮੇਰਾ ਰੂਹ ਚਾਕਦੇ ਨੂੰ ਜੱਫੀ ਮਾਰਿਆ ਮੈਂ ਹਾਂ ਰੂਹ ਚਾਕਦੇ ਨੂੰ ਜੱਫੀ ਮਾਰਿਆ ਮੈਂ ਤੇ ਜਾਣੇ ਰੱਬ ਰਸੂਲ ਗਵਾਹ ਮੇਰਾ ਮੇਰੀ ਗੱਲ ਦੀ ਨਹੀਂ ਪ੍ਰਤੀਤ ਤੈਨੂੰ ਸ਼ਾਇਦ ਹਾਲ ਜਾਣੇ ਵਾਰਿਸ ਸ਼ਾਹ ਮੇਰਾ ਇੰਨੀ ਗੱਲ ਜਿਸ ਹੋਈ ਕਾਜੀ ਕਹਿਣ ਲੱਗਾ ਹੀਰੇ ਤੇਰਾ ਬਾਪ ਨਵਾਬ ਇਹਦੇ ਵਿੱਚ ਬਹੁਤ ਘਾਟਾ ਹੈ ਤੂੰ ਉਸ ਚਾਕ ਰਾਂਝੇ ਚਰਾਵੇ ਦੇ ਵਿੱਚ ਪਤਾ ਨਹੀਂ ਕਿੱਥੋਂ ਆਇਆ ਉਹਦੇ ਅੱਗੇ ਪਿੱਛੇ ਦਾ ਨਹੀਂ ਪਤਾ ਤੂੰ ਕਿਹੜੀ ਗੱਲ ਤੇ ਮਾਇਲ ਹੋਈ ਤੂੰ ਇਹ ਤੇ ਦੱਸ ਕੀ ਕਹਿੰਦਾ ਕਾਜੀ ਕੀ ਕਹਿੰਦਾ ਐ ਮੈਨੂੰ ਦੱਸ ਹੀਰੇ ਨੀ ਕਿਹੜੀ ਗੱਲ ਪਿੱਛੇ ਮੈਨੂੰ ਦੱਸ ਹੀਰੇ ਨੀ ਕਿਹੜੀ ਗੱਲ ਪਿੱਛੇ ਤੇ ਨਾਲ ਚਾਕ ਮੁਹੱਬਤਾਂ ਏ ਲਾਈਆਂ ਨੇ ਘਰ ਬਾਰ ਨਹੀਂ ਨੀ ਕੋਈ ਖੂ ਖਲੜ ਹੋ ਕਿਤੇ ਪਿੰਡ ਨਾ ਪੀੜ ਨਾ ਜਾਈਆਂ ਨੇ ਉਹਨੇ ਕਹਿਦਾ ਪਤਾ ਕੋਈ ਨਹੀਂ ਨਾ ਜੰਮਣ ਵਾਲੇ ਦਾ ਪਤਾ ਨਾ ਪਿੰਡ ਨਾ ਪੀੜ ਨਾ ਖੂਹ ਨਾ ਕੱਲੜ ਨਾ ਭੋਏ ਨਾ ਗੱਲ ਸਮਝ ਆਈ ਮੈਨੂੰ ਦੱਸ ਹੀ ਰਹਿ ਕਿਹੜੀ ਗੱਲ ਪਿੱਛੇ ਨਾਲ ਚਾਕ ਮੁਹੱਬਤਾਂ ਲਾਈਆਂ ਨੇ ਘਰ ਬਾਹਰ ਨਹੀਂ ਹੋ ਕੋਈ ਖੂਹ ਖੱਲੜ ਕਿਤੇ ਪਿੰਡ ਨਾ ਪੀੜ ਨਾ ਜਾਈਆਂ ਨਹੀਂ ਚਾਹ ਵੀ ਦਿਓ ਤੇ ਗੱਲ ਵੀ ਸੁਣੋ ਜੀ ਹਾਂਜੀ ਹਾਂਜੀ ਚਾਹ ਤਾਂ ਬਈ ਇਹ ਤਾਂ ਡਰਾਈਵਰਾਂ ਵਾਲੀ ਆ ਗੱਡੀ ਜਾ ਰਹੀ ਮੁਜ਼ੱਫਰਗੜ੍ਹ ਨੂੰ ਅੱਛਾ ਜੀ ਸੁਣੋ ਹਾਂਜੀ ਫੇਰ ਹਾਂਜੀ ਕਾਜੀ ਕਹਿੰਦਾ ਮੋਢੇ ਰੱਖ ਪੂਰਾ ਅੱਛਾ
ਮੋਢੇ ਰੱਖ ਪੂਰਾ ਨੀ ਹੱਥ ਡਾਂਗ ਫੜ ਕੇ ਹਾਂ ਮੋਢੇ ਰੱਖ ਪੂਰਾ ਨੀ ਹੱਥ ਡਾਂਗ ਫੜ ਕੇ ਤੇ ਮੱਝੀ ਕਾਮਿਆਂ ਹੋ ਚਰਾਈਆਂ ਨੇ ਪਿੱਛੇ ਚਾਕਰ ਲਾਕ ਬੇਦੀਦ ਹੋਈਆਂ ਹੋ ਤੇ ਲਾ ਸਿੱਟੀਆਂ ਸ਼ਰਮ ਹੋ ਜਾਈਆਂ ਨੇ ਤੇ ਵੱਡਾ ਅਦਬ ਉਸਤਾਦ ਦਾ ਸਮਝ ਹੀਰੇ ਨਬੀ ਦੀ ਸ਼ਰੀਅਤ ਵੀ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਤੁਹਾਡਾ ਉਸਤਾਦ ਨਾ ਜ਼ਿੰਦਗੀ 'ਚ ਉਹਨੂੰ ਇੱਕ ਦਫਾ ਮਾਂ-ਬਾਪ ਤੋਂ ਵੱਧ ਦਰਜਾ ਦੇ ਦਿਓ। ਵਾਹ 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 ਇੱਕ ਦਫਾ ਜ਼ਿੰਦਗੀ 'ਚ ਮਾਂ-ਬਾਪ ਤੋਂ ਵੱਧ ਦਰਜਾ ਦੇ ਦਿਓ। ਵਾਹ ਵਾਹ ਤੇ ਉਹਨੂੰ ਮੌਲਵੀ ਕੀ ਕਹਿ ਰਿਹਾ? ਵੱਡਾ ਅਦਬ ਉਸਤਾਦ ਦਾ ਨੀ ਸਮਝੋ ਹੀਰੇ ਆਤੇ ਮਾਪਿਆਂ ਮਨ ਰਜ਼ਾਈਆਂ ਨੇ ਹੁਕਮ ਸ਼ਰਾ ਸ਼ਰੀਫ ਮੁਹੰਮਦੀ ਨੇ ਅਨਹੋਣੀਆਂ ਮਨਾ ਫਰਮਾਈਆਂ ਨੇ ਹੁਕਮ ਸ਼ਰਾ ਸ਼ਰੀਫ ਮੁਹੰਮਦੀ ਨਬੀ ਦੀ ਸ਼ਰੀਅਤ ਨੇ ਅਨਹੋਣੀ ਬਾਤ ਮਨਾ ਕੀਤੀ। ਵਾਹ 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 ਗੱਲ ਸਮਝ ਆ ਰਹੀ ਜੇ? ਕੀ ਬਾਤ ਫਿਰ ਉਹਨੇ ਕਿਹਾ ਕਿਹੜੀ ਐਤ ਹਦੀਸ ਦੇ ਨਾਲ ਤੈਨੂੰ ਹਾਂ ਕੋਈ ਕੁਰਾਨ ਦੀ ਐਤ ਦੱਸ, ਨਬੀ ਦੀ ਹਦੀਸ ਕੋਈ ਸਾਨੂੰ ਹਵਾਲਾ ਦਿਖਾ ਜਿਹਦੇ ਨਾਲ ਤੂੰ ਆਪਣੀ ਮਨ ਮਰਜ਼ੀ ਕਰੇ। ਤੂੰ ਕਿਵੇਂ ਨਿਕਾਹ ਕਰਦੀ ਉਹਦੇ ਨਾਲ? ਨਿਕਾਹ ਕਰ ਗੱਲ ਸਮਝ ਆ ਰਹੀ ਆ? ਵਾਹ 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 ਕਿਹੜੀ ਐਤ ਹਦੀਸ ਦੇ ਨੀ ਨਾਲ ਤੈਨੂੰ ਤੇ ਰਵਾ ਚਾਕ ਹੈ 10 ਸਫਾਈਆਂ ਨੇ ਵਾਰਸ ਸ਼ਾਹ ਦੇ ਨਾਲ ਤੂੰ ਨੀ ਗੋਠ ਕਰਕੇ ਕਿਉਂ ਕਹਿਰ ਨੇ ਐਡੀਆਂ ਚਾਈਆਂ ਨੀ ਐਡਾ ਕਹਿਰ ਕਾਦੇ ਵਾਸਤੇ ਚੁੱਕਿਆ ਈ? ਵਾਰਿਸ ਸ਼ਾਹ ਦੇ ਨਾਲ ਤੂੰ ਚੰਗਿਆਂ ਨਾਲ ਸੰਗਤ ਕਰਕੇ ਐਡਾ ਕਹਿਰ ਕਾਦੇ ਵਾਸਤੇ? ਕਾਦੇ ਵਾਸਤੇ? ਹੁਣ ਸਮਝ ਆ ਰਹੀ ਭਾਜੀ? ਮੈਂ ਤਾਂ ਬੜੇ ਤਫਸੀਲ ਨਾਲ ਤੁਹਾਨੂੰ ਸਮਝਾ ਰਿਹਾ। ਫਿਰ ਪਤਾ ਨਹੀਂ ਜ਼ਿੰਦਗੀ 'ਚ ਮੇਲਾ ਹੋਣਾ ਕਿ ਨਹੀਂ। ਹਾਏ 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 ਰੱਬ ਤੁਹਾਨੂੰ ਜ਼ਿੰਦਗੀ ਦੇਵੇ। ਇਹ ਚਾਹ ਤੁਸੀਂ ਦੇ ਰਸ ਫੀਸ ਲੈ ਪੀ ਲੈ, ਮੈਂ ਨਹੀਂ ਉਹ ਇਹ ਬੜੀ ਲਾਈ ਕੌੜੀ ਜਾ ਵਿੱਚੋਂ ਚੁਸਕੀ ਕੋਈ ਨਹੀਂ ਕੌੜੀ ਲੱਗਦੀ ਹੈ। ਮਿੱਠੀ ਹੈ ਮਿੱਠੀ ਹੈ ਪੀ ਕੇ ਦੇਖੋ। ਤੂੰ ਚਾਹ ਪੀ ਲੈ ਨਾਲ ਨਹੀਂ ਬੜੀ ਵਧੀਆ ਚਾਹ। ਸਾਹ ਲੈ ਨਾਲ ਚਾਹ ਪੀ ਲੈ। ਜੀ ਬਾਬਾ ਜੀ। ਜੀ ਮੋਹਤਰਮ, ਮੈਂ ਪੇਸ਼ ਕਰਦਾ ਰਦੀਫ ਇੱਕ ਰਾਂਝਾ ਨੌਕਰੀ ਕਰਨ ਤੋਂ ਬਾਅਦ ਜਦੋਂ ਘਰੋਂ ਕੱਢ ਦਿੱਤਾ, ਉਹਨੇ ਤਜਵੀਜ਼ ਸੋਚੀ। ਪਹਿਲੇ ਵੀ ਮੈਂ ਰਦੀਫ ਸੁਣਾਇਆ, ਲੇਕਿਨ ਇੰਨੇ ਮਜਮੇ ਨੇ ਨਹੀਂ ਸੁਣਿਆ। ਉਹ ਬੰਦੇ ਚਲੇ ਗਏ। ਉਹਦੇ ਦਿਲ ਦੇ ਵਿੱਚ ਦਲੀਲ ਆਈ ਕਿ ਮੈਂ ਕਿਹੜਾ ਕੰਮ ਕਰਾਂ ਤੇ ਫਿਰ ਮੇਰਾ ਮਕਸਦ ਹੱਲ ਹੋ ਸਕਦਾ। ਪੀਰ ਵਾਰਿਸ ਸ਼ਾਹ ਸਾਹਿਬ ਰਹਿਮਤੁल्लाह ਨੇ ਲਿਖਿਆ, ਰਾਂਝੇ ਹੋਰ ਦਲੀਲ ਦੀ ਓਏ ਗੌਰ ਕੀਤੀ ਤੇ ਅਸਾਂ ਪਹੁੰਚਣਾ ਮੰਜ਼ਲ ਦੂਰ ਯਾਰੋ ਸਿਰ ਤੇ ਭਾਰ ਫਰਾਕ ਦੀ ਨਦੀ ਤਾਰੂ ਹੋ ਤੇ ਕਿਵੇਂ ਲੰਘੀਏ ਪਹਿਲੜੇ ਪੂਰ ਯਾਰੋ ਖਾਨੇ ਫਕਰ ਦੇ ਇਸ਼ਕ ਦੀ
ਓਏ ਚਾਲ ਚੰਗੀ ਆਹਾ ਤੇ ਚਲੋ ਇਸ ਦੁਕਾਨ ਜ਼ਰੂਰ ਯਾਰੋ ਟਿੰਡ ਟੁਕੜਿਆਂ ਦੀ ਰੜਕਾ ਲੈਣੀ ਹੋ ਤੇ ਬਾਜੂ ਮਾਂਬਲੇ ਬਾਜ ਫਤੂਰ ਯਾਰੋ ਤੇ ਦੋਵੇਂ ਵਕਤ ਬਹਿਣਾ ਵਾਂਗੇ ਅਹੁਦਿਆਂ ਦੇ ਜਿਵੇਂ ਐਸਪੀ ਡੀਸੀ ਬੈਠਾ ਹੁੰਦਾ ਨਾ ਇਸ ਤਰ੍ਹਾਂ ਫਕਰ ਦਾ ਸ਼ੇਵਾ ਹੈ ਉਹਨੂੰ ਕਿਸੇ ਦਾ ਕੰਮ ਜ ਨਹੀਂ ਦੋਵੇਂ ਵਕਤ ਬਹਿਣਾ ਵਾਂਗ ਓਏ ਅਹੁਦਿਆਂ ਦੇ ਤੇ ਨਹੀਂ ਬੋਲਣਾ ਹੋ ਹਜ਼ੂਰ ਯਾਰੋ ਨਾਲ ਫਿਕਰ ਦੇ ਚੁੱਲ ਨਹੀਂ ਤਾ ਬਣੀ ਹੋ ਤੇ ਨਹੀਂ ਝੁਲਕਣਾ ਭੱਠ ਤੰਦੂਰ ਯਾਰੋ ਕੀ ਬਾਤ ਤੇ ਦੇ ਕੇ ਬਾਂ ਸਰਾਣੇ ਤੇ ਓਏ ਕੂਕ ਸੌਣਾ ਤੇ ਫਿਰ ਉੱਠ ਕੇ ਵੇਖਣਾ ਕੂਰ ਯਾਰੋ ਵਾਰਸ ਸ਼ਾਹ ਦਾ ਓਏ ਬੋਲਣਾ ਪੇ ਤੇ ਅੰਦਰ ਤੇ ਦਾਨਸ਼ਮੰਦ ਨੂੰ ਗੌਰ ਜ਼ਰੂਰ ਯਾਰੋ ਵਾਹ 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 ਰਾਂਝਾ ਤਜਵੀਜ਼ ਕਰਕੇ ਤੁਰ ਪਿਆ ਰਸਤੇ ਦੇ ਵਿੱਚ ਉਹਨਾਂ ਨੂੰ ਜੋ ਬੰਦੇ ਬੀਬੀਆਂ ਕੋਈ ਵੀ ਰਾਇਆ ਤੂੰ ਕਿੱਧਰ ਜਾ ਰਿਹਾ ਕੌਣ ਆ ਤੂੰ ਮਲੰਗ ਕਿੱਧਰ ਚੱਲਿਆ ਰਾਂਝੇ ਆਖਿਆ ਖਿਆਲ ਨਾ ਓਏ ਪਵੋ ਮੇਰੇ ਸੱਪ ਸ਼ੀ ਫਕੀਰ ਦਾ ਦੇਸ ਕੇ ਕੁੰਜਾਂ ਵਾਂਗ ਮਮੁਲਿਆਂ ਦੇਸ ਛੱਡੇ ਕੁੰਜਾਂ ਵਾਂਗ ਮਮੁਲਿਆਂ ਦੇਸ ਛੱਡੇ ਅਸਾਂ ਜ਼ਾਤ ਸਫਾ ਤੇ ਪੇਸ਼ ਗਿਆ ਆਹਾ ਮਲੰਗ ਜ਼ਾਤ ਨੂੰ ਨਹੀਂ ਵੇਖਦਾ ਸਫਾਤ ਨੂੰ ਨਹੀਂ ਵੇਖਦਾ ਹਾਏ ਹਾਏ ਕੁੰਜਾਂ ਵਾਂਗ ਮਮੁਲਿਆਂ ਦੇਸ ਛੱਡੇ ਅਸਾਂ ਜ਼ਾਤ ਸਫਾਤ ਤੇ ਪੇਸ਼ ਕਿਆ ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਜਿੱਥੇ ਜਿੱਥੇ ਮੇਰੇ ਸਾਹ ਹੋ ਮੇਰਾ ਵਤਨ ਹੋ ਮੇਰਾ ਸ਼ਹਿਰ ਹੋ ਮੇਰੇ ਵਾਰਸ ਹੋ ਮੇਰੇ ਮਾਪੇ ਹੋ ਮੇਰੇ ਭਾਈਚਾਰਾ ਜਿੱਥੇ ਮੇਰਾ ਸਾਹ ਨਿਕਲੇ ਕੀ ਬਾਤ ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਗੱਲ ਸਮਝੇ ਅੰਗ ਸਾਕ ਕਬੀਲੜਾ ਖਵੇਸ਼ ਕੇ ਆ ਜਿੰਨਾ ਖਾਕ ਦਰ ਖਾਕ ਫਨਾ ਹੋਣਾ ਵਾਰਸ ਸ਼ਾਹ ਫਿਰ ਤਿੰਨਾਂ ਨੂੰ ਐਸ਼ ਕਿਆ ਤੁਰ ਪਿਆ ਟਿੱਲੇ ਨੂੰ ਪੀਰ ਵਾਰੇ ਸ਼ਾਹ ਸਾਹਿਬ ਲਿਖਦਾ ਕਿ ਬੁਝੀ ਇਸ਼ਕ ਦੀ ਅੱਗ ਨੂੰ ਬਾਲ ਲੱਗੀ ਜਦੋਂ ਹੀਰ ਖੇੜੇ ਲੈ ਗਏ ਤੇ ਅੱਗ ਬੁਝ ਗਈ ਸੀ ਨਾ ਫਿਰ ਜਦੋਂ ਚਿਟਕ ਲੱਗੀ ਇਸ਼ਕ ਦੀ ਗੱਲਾਂ ਪਿਛਲੀਆਂ ਯਾਦ ਆਈਆਂ ਵਾਹ ਵਗੀ ਤੇ ਅੱਗ ਜਿਹੜੀ ਮੱਗ ਗਈ ਮੱਗ ਗਏ ਪੀਰ ਸਾਹਿਬ ਲਿਖਦੇ
ਬੁਝੀ ਇਸ਼ਕ ਦੀ ਅੱਗ ਨੂੰ ਓਏ ਵਾ ਲੱਗੀ ਸਮਾਂ ਆਇਆ ਸੋ ਸ਼ੌਕ ਜਗਾਵਣੇ ਦਾ ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ ਤੇ ਮਤਾ ਜਾਗ ਆਈ ਕੰਨ ਪੜਵਾਵਣੇ ਦਾ ਇੱਕ ਰੋਜ਼ ਵਿੱਚ ਪੰਧ ਕਰ ਗਿਆ ਸਾਰਾ ਲਗਨ ਆਸ਼ਕ ਦੀ ਵੇਖੋ ਗੱਡੀ 8-9 ਘੰਟੇ ਦੀ ਟਿੱਲੇ ਪਹੁੰਚਦੀ ਆ ਤੇ ਉਹ ਦਿਹਾੜੀ 'ਚ ਚਲ ਗਿਆ ਪੈਦਲ ਇਹ ਲਗਨ ਹੈ ਨਾ ਆਸ਼ਕ ਦੀ ਲਗਨ ਇੱਕ ਰੋਜ਼ ਵਿੱਚ ਪੰਧ ਕਰ ਗਿਆ ਸਾਰਾ ਤੇ ਐਸਾ ਸ਼ੌਕ ਸੀ ਭੇਸ ਵਟਾਵਣੇ ਦਾ ਨਾ ਉਮੀਦ ਹੋਇਆ ਵੇ ਦੁਨੀਆਦਾਰੀਆਂ ਤੋਂ ਲਾਇਆ ਫਿਕਰ ਸੋ ਫੇਰ ਮੁੜ ਓਏ ਆਵਣੇ ਦਾ ਤੇ ਪਟੇ ਵਾਲ ਮਲਾਈਆਂ ਦੇ ਨਾਲ ਪਾਲੇ ਵਾਲ ਜਿਹੜੇ ਸੀ ਸੰਭਾਲੇ ਸੀ ਨਾ ਜਵਾਨੀ 'ਚ ਲਿਖਦਾ ਕੀ ਪੀਰ ਬਾਰੇ ਸ਼ਾਹ ਪਟੇ ਵਾਲ ਮਲਾਈਆਂ ਦੇ ਓਏ ਨਾਲ ਪਾਲੇ ਆਇਆ ਵਕਤ ਸੋ ਰਗੜ ਮੰਨਾ ਮਣੇ ਦਾ ਕਿਸੇ ਐਸੇ ਗਰਬੂ ਦੀ ਟਹਿਲ ਕਰੀਏ ਗੁਰੂਆਂ ਦਾ ਗੁਰੂ ਜਿਹੜਾ ਨੂੰ ਗਰਬੂ ਕਹਿੰਦੇ ਆ ਕਿਸੇ ਪਟੇ ਵਾਲ ਮਲਾਈਆਂ ਦੇ ਓਏ ਨਾਲ ਪਾਲੇ ਤੇ ਆਇਆ ਵਕਤ ਸੋ ਰਗੜ ਮੰਨਾ ਮਣੇ ਦਾ ਕਿਸੇ ਐਸੇ ਗਰਬੂ ਦੀ ਉਹ ਟਹਿਲ ਕਰੀਏ ਹੋ ਤੇ ਵਲ ਸਿੱਖੀਏ ਰਨ ਖਸਕਾਂ ਵਾਰਸ ਸ਼ਾਹ ਮੀਆਂ ਇਹਨਾਂ ਆਸ਼ਿਕਾਂ ਤੇ ਜ਼ਰਾ ਫਿਕਰ ਨਹੀਂ ਜਾਨ ਗਵਾਵਣੇ ਤੁਹਾਡੀ ਸਾਰੀ ਹੀਰ ਦੇ ਵਿੱਚ ਇਹਦੀ ਤਸ਼ਰੀਹ ਕਰਨ ਦੀ ਲੋੜ ਕੋਈ ਨਹੀਂ ਤੁਹਾਨੂੰ ਇਹ ਸਾਰਾ ਸਮਝ ਆ ਗਈ ਨਹੀਂ ਇਹ ਤੇ ਭੱਜ ਕੇ ਹੋਣੀ ਤਾਂ ਪਹੁੰਚ ਗਿਆ ਟਿੱਲੇ ਪਹੁੰਚ ਗਿਆ ਬਾਲਨਾਥ ਨੂੰ ਜਾ ਕੇ ਅਰਜ਼ ਕਰਦਾ ਅੱਛਾ ਜੀ ਇਹ ਨਾ ਜੀ ਜਿਸ ਤਰੀਕੇ ਨਾਲ ਮੈਂ ਪੜ੍ਹੀ ਹੈ ਨਾ ਇਸ ਤਰੀਕੇ ਨਾਲ 8 ਘੰਟੇ ਰੋਜ਼ ਪੜ੍ਹੀਏ ਨਾ ਤੇ 23 ਦਿਨਾਂ ਚ ਮੁੱਕਦੀ ਇਹ ਤੂੰ ਸ਼ਾਰਟਕਟ ਲੈ ਕੇ ਆਇਆ ਹਲੇ ਹਾਲਾਂਕਿ ਇਹਦੇ ਵਿੱਚੋਂ ਕਈ ਇੱਥੇ ਐਵੇਂ ਕਿਤਰਿਓ ਜਾ ਕੇ ਅੱਛਾ ਟਿੱਲੇ ਪਹੁੰਚ ਗਿਆ ਜੀ ਟਿੱਲੇ ਪਹੁੰਚ ਗਿਆ ਜੀ ਹਾਂ ਸੂਟ ਕੋ 4-5 ਲੈ ਆਉਂਦੇ ਨਾਲ ਰਾਂਝਾ ਟਿੱਲੇ ਪਹੁੰਚਿਆ ਆਪਾਂ ਆਪਾਂ ਇੱਥੇ ਹੀ ਆ ਅੱਛਾ ਜੀ ਕਹਿੰਦਾ ਬਾਬਾ ਜੀ ਜੋਗ ਦਿਓ ਮੈਨੂੰ ਜੋਗ ਕੀ ਆ ਉਸ ਵਕਤ ਦਾ ਰਿਵਾਜ ਸੀ ਜਿਹੜਾ ਬੰਦਾ ਟਿੱਲਿਓਂ ਕੰਨ ਭਰਾ ਕੇ ਨਹੀਂ ਨਾ ਆਉਂਦਾ ਉਹ ਇਲਾਕੇ 'ਚ ਗਦਾਗਰੀ ਨਹੀਂ ਕਰ ਸਕਦਾ ਉਹ ਲਾਇਸੈਂਸ ਲੈਣ ਗਿਆ ਹੋਰ ਗੱਲ ਕੋਈ ਨਹੀਂ ਸੀ ਗੱਲ ਉਸ ਕੋਲ ਅਥਾਰਟੀ ਸੀ ਕਿ ਹਰ ਵੇਖਣ ਵਾਲਾ ਕਹਿੰਦਾ ਸੀ ਵੀ ਇਹਨੇ ਮਾਰ ਖਾਧੀ ਆ ਕਿਸੇ ਗੁਰੂ ਦੀ ਇਹ ਖੈਰ ਦੇ ਕਾਬਲ ਆ ਉਹ ਲਾਇਸੈਂਸ ਲੈਣ ਗਿਆ ਸੀ ਹੋਰ ਉਹਨੇ ਕੀ ਕਹਿਣਾ ਸੀ ਉਹਨੂੰ ਗੱਲ ਸਮਝ ਆਈ ਨਹੀਂ ਉਹ ਗੁਰੂ ਜਿਹੜਾ ਸੀ ਉਦੋਂ ਬੰਦੇ ਨੂੰ ਆਪਣੇ ਦਾਇਰੇ 'ਚੋਂ ਬਾਹਰ ਕੱਢਦਾ ਸੀ ਜਦੋਂ ਉਹਦਾ ਨਫਸ ਹਮਾਰਾ ਬਿਲਕੁਲ ਖਤਮ ਹੋ ਜਾਂਦਾ ਵਾਹ 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 ਗੱਲ ਸਮਝ ਆਈ ਕਿ ਨਹੀਂ ਗੁਰੂ ਕੋ ਜਿਸ ਪਹੁੰਚਿਆ ਉਹਨੂੰ ਗੁਰੂ ਕਹਿਣ ਲੱਗਾ ਯਾਰ ਤੂੰ ਚੰਗਾ ਭਲਾ ਮੁੰਡਾ ਪਟੇ ਵਾਲ ਕਿਹੋ ਜਿਹਾ ਹੱਥ ਕੰਗਣਾ ਪਹੁੰਚੀਆਂ ਅੰਗੂਠੀਆਂ ਪਾਈਆਂ ਜੱਟਾਂ ਦਾ ਮੁੰਡਾ ਤੂੰ ਕਿਹੜੇ ਸਿਆਪੇ ਜਾਣ ਪੈ ਗਿਆ ਹੈ ਉਹਨੇ ਕਹਿੰਦਾ ਜੀ ਮੈਂ ਜਿਹੜਾ ਨਾ ਇਹ ਕੰਮ ਜ਼ਰੂਰ ਕਰਨਾ ਵਾ ਜੋਗ ਲੈਣਾ ਹੀ ਲੈਣਾ ਨਾਸ ਨੇ ਕਿਹਾ ਬਹਿ ਸਾਹਮਣੇ ਬਹਿ ਗਿਆ ਪੀਰ ਵਾਰਿਸ ਸ਼ਾਹ ਸਾਹਿਬ ਲਿਖਦਾ
ਨਾਥ ਆਖਦਾ ਜੋਗਦਾ ਓਏ ਸਬਕ ਪਹਿਲਾ ਤੇ ਕਰਨਾ ਮਾਰ ਕੇ ਦਈਦਾ ਨਾਸ ਜੱਟਾ ਪੰਜ ਤਤ ਸਭੇ ਓਏ ਵੱਖੋ ਵੱਖ ਕਰਨੇ ਹੋ ਇੱਕੋ ਤਤ ਦਾ ਰੱਖਣਾ ਪਾਸ ਜੱਟਾ ਪੰਜ ਤਤ ਹਵਾ ਸੁਲ ਖਮਸਾ ਹਵਾ ਅਗ ਪਾਣੀ ਮਿੱਟੀ ਜਿਨ੍ਹਾਂ ਨਾਲ ਇਨਸਾਨ ਬਣਿਆ ਗੱਲ ਸਮਝ ਆਈ ਉਹਨੇ ਕਿਹਾ ਪੰਜ ਤਤ ਸਭੇ ਵੱਖੋ ਵੱਖ ਕਰਨੇ ਇੱਕੋ ਤਤ ਦਾ ਰੱਖਣਾ ਪਾਸ ਜੱਟਾ ਫਿਰ ਅੱਗੋਂ ਕੀ ਕਹਿੰਦਾ ਜ਼ਿਕਰ ਆਲਮਾਂ ਫਾਜ਼ਲਾਂ ਸੂਫੀਆਂ ਦਾ ਉਹ ਵੀ ਇਹੀ ਤਬਲੀਗ ਕਰਦੇ ਆਏ ਆ ਜ਼ਿਕਰ ਆਲਮਾਂ ਫਾਜ਼ਲਾਂ ਓਏ ਸੂਫੀਆਂ ਦਾ ਤੇ ਸਭੇ ਦੱਸਦੇ ਪਾਸ ਅਨਫਾਸ ਜੱਟਾ ਦਿਸਣ ਰੂਹ ਤੇ ਕਲਬ ਦੇ ਰਾਜ਼ ਮਖਫੀ ਤੇ ਜ਼ਾਹਿਰ ਬਾਤਨ ਪੰਜ ਹਵਾਸ ਜੱਟਾ ਜ਼ਾਹਿਰ ਤੇ ਬਾਤਨ ਹੈ ਨਾ ਹਵਾਸੁਲ ਖਮਸਾ ਹਾਂਜੀ ਫਿਰ ਉਹਨੇ ਕਿਹਾ ਛੱਡ ਆਸਰਾ ਜਗ ਜਹਾਨ ਵਾਲਾ ਉਧਰ ਨਾ ਵੇਖੀ ਹੁਣ ਦੁਨੀਆਦਾਰੀ ਵੱਲ ਛੱਡ ਆਸਰਾ ਜਗ ਜਹਾਨ ਵਾਲਾ ਤੇ ਇੱਕੋ ਰੱਬ ਦੀ ਰੱਖਣੀ ਆਸ ਜੱਟਾ ਵਾਰਸ ਸ਼ਾਹ ਇਹ ਦੁਨੀਆ ਕੂੜਦੀ ਏ ਤੇ ਇੱਕਦਮ ਦੀ ਨਹੀਂ ਤਰਵਾਸ ਜੱਟਾ ਹਲ ਸਮਝ ਆਈ ਫਿਰ ਕੀ ਕਹਿੰਦਾ ਬਾਲਨਾਥ ਛੱਡ ਦਗਾ ਦਗੋਲੀਆਂ ਬੁਖਲਕੀਨਾ ਸਮਝਦੇ ਹੋ ਨਾ ਆ ਤੁਮ ਤਾਂ ਪ੍ਰੋਪੋਗੰਡੇ ਤੇ ਪੂਰਾ ਪਰਾ ਢਿੱਡ ਦਾ ਸਾਫ ਹੋ ਛੱਡ ਦਗਾ ਦਗੋਲੀਆਂ ਓਏ ਬੁਖਲਕੀਨਾ ਹੋ ਕੇ ਹਿਰਸ ਹਵਾਸ ਤੂੰ ਪਾਕ ਜੱਟਾ ਨਾ ਤੂੰ ਅੱਗ ਰਿਓ ਨਾ ਤੂੰ ਰਿਓ ਪਾਣੀ ਨਾ ਤੂੰ ਰਿਓ ਹਵਾ ਨਾ ਖਾਕ ਜੱਟਾ ਵਾਹ 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 ਕੀ ਬਾਤ ਕੀ ਬਾਤ ਆਇਓ ਵੇਖ ਤੂੰ ਹਾਲ ਸਿਰ ਬੰਦਿਆਂ ਦਾ ਉਹਨੇ ਕਿਹਾ ਸਭ ਕੁਝ ਵੇਖ ਕੇ ਆ ਗਿਆ ਨਾ ਆਇਓ ਵੇਖ ਤੂੰ ਹਾਲ ਸਿਰ ਓਏ ਬੰਦਿਆਂ ਦਾ ਨਾਲੇ ਖਵੇਸ਼ ਕਬੀਲੜਾ ਸਾਕ ਜੱਟਾ ਚੌਦਾਂ ਤਬਕ ਚੌਕੋਟ ਦੀ ਸੈਰ ਕਰਕੇ ਵੇਖ ਜ਼ਾਤ ਖੁਦਾ ਦੀ ਪਾਕ ਜੱਟਾ ਕੈਸਾ ਸੁਨੇਹਾ ਜੀ ਵਾਹ ਵਾਹ ਤੇ ਅੰਦਰ ਦੀਨ ਦੁਨੀਆ ਉਹਦਾ ਨਾਮ ਸੱਚਾ ਅੰਦਰ ਦੀਨ ਦੁਨੀਆ ਉਹਦਾ ਨਾਮ ਸੱਚਾ ਤੇ ਸਾਰਾ ਨੂਰ ਜ਼ਹੂਰ ਅਫਲਾਕ ਜੱਟਾ ਐ ਵਾਰਸ ਸ਼ਾਹ ਤਾਂ ਆਪਣਾ ਆਪ ਜਾਪੇ ਤੇ ਜਦੋਂ ਕਰੇ ਸਰੀਰ ਹਲਾਕ ਜੱਟਾ ਤਾਂ ਜਾ ਕੇ ਲੱਭਦੀ ਵਾਹ 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 ਕੈਸੇ ਜੀ ਤੁਹਾਨੂੰ ਰੀਸ ਕੀ ਬਾਤ ਹੈ ਕਮਾਲ ਕਰਤਾ ਜੀ ਵਾਹ ਕੀ ਬਾਤ ਬਸ ਹੋ ਗਈ ਜੀ ਮੇਰੇ ਬੰਦਿਆਂ ਨਾਲ ਦੀ ਮੈਂ ਚੱਲੂਗਾ 4 ਵਜੇ ਤੱਕ ਵਾਹ ਵਾਹ ਆਪਾਂ ਜਾਣਾ ਵੀ ਆ ਜਿੱਥੇ ਮਰਜ਼ੀ ਜਾਓ ਤੁਸੀਂ ਤੁਹਾਡੀ ਥੋੜਾ ਜਿਹਾ ਹੋਰ ਸੁਣ ਲੈਣ ਦੋ 12 ਵੱਜ ਗਏ ਜੀ
ਗੁਰੂ ਕਹਿੰਦਾ ਖਾ ਰਿਜ਼ਕ ਹਲਾਲ ਤੇ ਸੱਚ ਬੋਲੀ, ਖਾ ਰਿਜ਼ਕ ਹਲਾਲ ਤੇ ਸੱਚ ਬੋਲੀ, ਛੱਡ ਦੇ ਤੂੰ ਯਾਰੀਆਂ ਚੋਰੀਆਂ। ਤੋਬਾ ਕਰ ਤਕਸੀਰ ਮੁਆਫ, ਜਿਹੜੀਆਂ ਪਿਛਲੀਆਂ ਸਭਾ ਨਕੋੜੀਆਂ ਨੇ, ਜੋ ਪਿੱਛੇ ਹੋ ਗਿਆ ਹੁਣ ਹੀ ਬੰਦਾ ਬਣ ਜਾ, ਹੁਣ ਹੀ ਬਣ ਜਾ, ਹੁਣ ਹੀ ਬਣ ਆ ਛੱਡ ਚਾਲੇ ਗਵਾਰ ਪੁੰਨੇ ਵਾਲੇ, ਚੁੰਨੀ ਪਾੜ ਕੇ ਕੀਤੀਆਂ ਮੋਰੀਆਂ, ਓਏ ਪਿੱਛਾ ਛੱਡ ਜੱਟਾ ਖਸਮਾਂ ਸਾਂਭ ਲਿਆ, ਜਿਹੜੀਆਂ ਪਾੜੀਆਂ ਖੰਡ ਦੀਆਂ ਬੋਰੀਆਂ। ਜਿਹੜੇ ਰਾਹਾਂ ਜੋਤਰੇ ਲਾ ਦਿੱਤੇ, ਜਿਹੜੀਆਂ ਅਰਲੀਆਂ ਭੰਨੀਆਂ ਤੋੜੀਆਂ, ਓਏ ਧੋ ਧਾ ਕੇ ਮਾਲਕਾਂ ਵਰਤ ਲੀਆਂ, ਜਿਹੜੀਆਂ ਚਾਟੀਆਂ ਕੁੱਤਿਆਂ ਖੋਰੀਆਂ। ਛੱਡ ਸਭ ਬਰਿਆਈਆਂ ਪਾਕ ਹੋ ਜਾ, ਨਾ ਕਰ ਨਾਲ ਤੂੰ ਜੱਗ ਦੇ ਜ਼ੋਰੀਆਂ, ਓਏ ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਹੀ, ਭਾਵੇਂ ਕੱਪੀਏ ਪੋਰੀਆਂ ਪੋਰੀਆਂ। ਹਾਏ ਸੁਰੇ ਸਾਹਿਬ ਬੰਦੇ ਹੁਣ ਸਾਡੇ ਪੈ ਗਏ ਨੇ ਤੰਗ, ਹੁਣ ਤਾਂ ਸਮਝ ਆਣ ਲੱਗੀ ਹੈ। ਅੱਜ ਦੇ ਮਾਰੇ ਕਈ ਦਿਨ ਨਹੀਂ ਉੱਠਣੇ। ਅਸੀਂ ਜੀ ਬੜੇ ਸ਼ੁਕਰ, ਤੁਹਾਡੇ ਕੋਲ ਸੀਟ ਹੈ ਕੋਈ ਖਾਲੀ? ਇਹਨੂੰ ਲੈ ਜਾਓ ਨਾਲ ਇਹਨੂੰ। ਅੱਛਾ ਜੀ, ਅਸੀਂ ਜੀ ਬੜੇ ਸ਼ੁਕਰਗੁਜ਼ਾਰ ਨਸੀਬ ਹੋਏ ਸਾਡੇ। ਹਾਂਜੀ, ਬਾਬਾ ਅਬਦੁਲ ਹਮੀਦ ਰਾਮੇ, ਅਸੀਂ ਬੜੇ ਸ਼ੁਕਰਗੁਜ਼ਾਰ ਆ ਇਹਨਾਂ ਦੇ ਵੀ ਇਹਨਾਂ ਨੇ ਸਾਨੂੰ ਖਸੂਸੀ ਟਾਈਮ ਦਿੱਤਾ, ਇੰਨਾ ਪੈਂਡਾ ਕਰਕੇ ਤੇ ਆਪਣੇ ਪੁੱਤ ਭਤੀਜਿਆਂ ਦੇ ਨਾਲ ਸਾਨੂੰ ਇੱਜ਼ਤ ਬਖਸ਼ੀ। ਜੀ ਆਇਆਂ ਨੂੰ ਸਤ ਬਿਸਮਿਲ੍ਲਾ ਜੀ, ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ। ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਤੇ ਇਹ ਸਬਕ ਤੁਸੀਂ ਇਦਾਂ ਹੀ ਦਿੰਦੇ ਰਹੋ ਲੋਕਾਂ ਨੂੰ। ਹਾਂਜੀ, ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ। ਕਿਤੇ ਰੱਬ ਨੇ ਮੌਕਾ ਦਿੱਤਾ ਤੇ ਫਿਰ ਤੁਹਾਡੇ ਨਾਲ ਮੇਲ ਕਰਾਵਾਂਗੇ, ਬੜੀ ਮਿਹਰਬਾਨੀ।